ਆਪਣੇ ਇਲਾਕੇ ਦੀ ਕੋਈ ਗੱਲ ਸੁਣਾਓ, ਉਹਦੀ ਖੂਬਸੂਰਤੀ ਦੀ, ਉੱਥੋਂ ਦੀ ਆਬੋ ਹਵਾ ਕਿਵੇਂ ਦੀ ਸੀ, ਜ਼ਮੀਨ ਕਿਵੇਂ ਦੀ ਸੀ, ਠੰਡਾ ਇਲਾਕਾ ਸੀ, ਗਰਮ ਸੀ, ਕੀ ਮੌਜਾਂ ਬਹਾਰਾਂ ਸਨ ਉਹਦੀਆਂ? ਉਹਦੀਆਂ ਮੌਜਾਂ ਬਹਾਰਾਂ ਬੜੀਆਂ ਸੀ। ਅੱਛਾ, ਫਸਲ ਬੀਜਦੇ ਤੇ ਨਜ਼ਾਰਾ ਹੀ ਸੀ। ਠੀਕ ਹੈ। ਪਾਣੀ ਨਹੀਂ ਲੱਗਦਾ ਸੀ ਜ਼ਮੀਨ ਨੂੰ, ਰੇਤਲੀ ਜ਼ਮੀਨ ਸੀ ਤੇ ਟਿੱਬੇ ਇਸ ਤਰ੍ਹਾਂ ਸੀ ਹਾਂ, ਰੇਤ। ਠੀਕ ਹੈ। ਉੱਥੇ ਅਸੀਂ ਖੇਡਦੇ ਸੀ। ਹੂੰ, ਮੀਂਹ ਪੈਂਦਾ ਸੀ ਤਾਂ ਹੋਰ ਹੀ ਕੋਈ ਬਹਾਰਾਂ ਹੋ ਜਾਂਦੀਆਂ। ਵਾਹ ਜੀ ਵਾਹ। ਅੱਛਾ, ਅਸੀਂ ਕੱਛੇ ਪਾਏ ਆਉਣੇ ਤੇ ਕੱਪੜੇ ਲਾ ਦੇਣੇ ਹਾਂ। ਭਾਦੋਂ ਦੇ ਵਿੱਚ, ਹਾਂ, ਟਿੱਬਿਆਂ ਤੇ ਚੜ ਜਾਣਾ। ਠੀਕ ਹੈ। ਸਾਡੀ ਬਹਾਰ ਸੀ। ਰੇਤ ਠੰਡੀ। ਮੈਂ ਕਹਿੰਦਾ ਗੱਲਾਂ ਨੀ ਛੱਡਦੇ ਹਾਂ, ਪਰ ਰੇਤ ਦੇ ਘਰ ਵੀ ਬਣਾਣੇ। ਰੇਤ ਦੇ ਘਰ ਵੀ ਬਣਾਉਣੇ। ਹਾਂ, ਟਿੱਬੇ ਦੇ ਉੱਤੇ ਚੜ ਜਾਣਾ ਕਾਟੋ ਵਾਂਗੂ। ਅੱਛਾ, ਉੱਤੋਂ ਜਾ ਕੇ ਛਾਲ ਮਾਰਨੀ ਹੈ। ਹਾਂ, ਕਲਾਬਾਜ਼ੀਆਂ ਖਾਂਦੇ ਜਾਣੇ ਥੱਲੇ। ਵਾਹ ਜੀ ਵਾਹ। ਉਹ ਦਰਿਆ ਜਿਹੜਾ ਫਲੌਰ ਦੇ ਸਤਲੁਜ ਚੱਲਦਾ ਨਾ, ਹਾਂ ਹਾਂ, ਅੱਛਾ। ਉਹਦੇ ਵਿੱਚੋਂ ਨਿਕਲ ਕੇ ਸਾਡੇ ਮਾਮਿਆਂ ਦੇ ਪਿੰਡ ਦੀ ਜਾਂਦਾ ਸੀ। ਹੂੰ, ਤੇ ਮੱਛੀ ਮੇਰੇ ਜਿਹੜੀ ਸੀ ਉਹਦੇ ਚ। ਵਾਹ ਜੀ ਵਾਹ। ਠੀਕ ਠੀਕ ਠੀਕ। ਸਮਝ ਆਈ ਹੈ? ਹੂੰ ਤੇ ਜਦ ਫਸਲਾਂ ਬੀਜੀ ਜਾਂਦੇ ਤੇ ਬਹਾਰ ਹੀ ਬਹਾਰ ਸੀ। ਹੂੰ ਹੂੰ ਤੇ ਮਕਈ ਬੀਜ ਛੱਡੀ ਆ ਸਾਡੇ ਮਾਮਿਆਂ ਨੇ ਸਾਗੇ, ਸਾਡੇ ਦੀ ਛੱਲੀ ਲੱਗਦੀ ਸੀ। ਹੂੰ, ਤੋੜ ਕੇ ਖਾ ਲਾ, ਜਿਵੇਂ ਖਾਣ ਨੂੰ ਜੀ ਉਦੋਂ ਮਕਈ ਖਾ ਲਈ। ਵਾਹ ਜੀ ਵਾਹ। ਰੋਟੀ ਖਾ ਲਾ, ਰੁੱਖੀ ਖਾ ਲਾ, ਹਾਂ, ਸਵਾਦ ਖੰਡ ਦਾ ਹੀ ਆਉਣਾ ਹੈ। ਸਰੋਂ ਸੁੱਟਦੇ, ਹੂੰ ਸਰੋਂ ਦੀ ਗੰਦਲਾ ਫੜ ਲਾ, ਹੂੰ, ਐਂ ਖਾਈ। ਕੀ ਬਾਤ। ਤੇਲ ਦਾ ਸਵਾਦ ਆਣਾ ਹੀ, ਹੂੰ, ਮਜ਼ਾ ਤੇਲ ਦਾ ਆਉਣਾ ਸਰੋਂ ਦੀ। ਵਾਹ। ਸਾਡਾ ਪਿਓ 5-5 ਕਿਲੋ ਤੇਲ ਪੀਣ ਦੇ ਖੜਾ, ਅੱਲੋ, ਸਰੋਂ ਦਾ। ਬੱਲੇ ਬੱਲੇ ਬੱਲੇ। ਘਿਓ ਦਾ ਕੰਮ ਦਿੰਦਾ ਸੀ ਉਹ। ਜੀ 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 ਜੀ। ਮਜ਼ਾਲ ਕੀ ਬਿਮਾਰੀ ਆਵੇ ਨੇੜੇ, ਨਹੀਂ ਸੀ ਆਂਦੀ, ਨਹੀਂ ਸੀ ਆਂਦੀ। ਸਮਝ ਆਈ? ਯਾਰ ਸਾਨੂੰ ਲੁਧਿਆਣਾ ਲੱਗਦਾ। ਲੁਧਿਆਣਾ, ਅੱਛਾ। ਉਹ ਕਿੰਨਾ ਹੋਏਗਾ ਬਾਬਾ? ਕੋ ਕਿਲੋਮੀਟਰ, ਮੀਲ? ਉਹ 12 ਕੋ ਸੀ। 12 ਕੋਸ, ਠੀਕ ਹੈ। ਮੈਂ ਰੋਜ਼ ਜਾਂਦਾ ਸੀ 12 ਕੋ, ਤੋਂ 12 ਕੋ ਹੀ ਆਉਂਦਾ ਸੀ। ਕਿਹਦੇ ਤੇ? ਪੈਦਲ ਪੈਦਲ? ਪੈਦਲ। ਵਾਹ। ਉਹ ਗੱਡੇ ਜਾਂਦਾ ਆਈਸ਼ਾ ਕੋਈ। ਅੱਛਾ, ਲੁਧਿਆਣੇ ਸ਼ਹਿਰ ਦੀਆਂ ਰੌਣਕਾਂ ਦੱਸੋ। ਲੁਧਿਆਣੇ ਜਿਹੜੀਆਂ ਜਾ ਵੜ ਤੇ ਫਿਰ ਮੌਜਾਂ ਹੀ ਮੌਜਾਂ। ਜਿੱਧਰ ਨੂੰ ਜਾਵੇਂਗਾ ਨਾ ਇੱਕੋ ਹੀ ਚੀਜ਼ ਬਾਜ਼ਾਰ 'ਚ ਮਿਲਣੀ ਹੈ, ਹਾਂ, ਦੂਸਰੀ ਨਹੀਂ ਮੈਨੂੰ ਮਿਲਣੀ। ਅੱਛਾ। ਲੂਣ ਚਾਹੀਦਾ ਤੇ ਲੂਣ ਤੇ ਬਾਜ਼ਾਰ ਹੀ ਮਿਲੇਗਾ। ਵਾਹ ਵਾਹ ਵਾਹ। ਜੇ ਅੱਛਾ। ਤੈਨੂੰ ਖੰਡ ਚਾਹੀਦੀ ਤੇ ਖੰਡ ਹੀ ਮਿਲੇਗੀ। ਹੂੰ, ਜੇ ਤੈਨੂੰ ਮੇਵਾ ਚਾਹੀਦਾ ਤੇ ਮੇਵਾ ਹੀ ਚੱਲੇਗਾ। ਵਾਹ ਜੀ ਦੂਸਰਾ ਸੌਦਾ ਨਹੀਂ। ਨਹੀਂ ਮਿਲਣਾ। ਨਾ ਲਵੋ ਬਾਜ਼ਾਰਾਂ ਦੇ ਨਾਂ, ਇੱਕ ਡੋਰੀਆਂ ਵਾਲਾ ਬਾਜ਼ਾਰ ਹੋ ਗਿਆ, ਡੋਰੀਆਂ ਵਾਲਾ ਬਾਜ਼ਾਰ ਹੋ ਗਿਆ, ਇੱਕ ਮੰਡੀ ਬਾਜ਼ਾਰ ਹੋ ਗਿਆ। ਜਿਹੜੇ ਮੰਡੀ ਬਾਜ਼ਾਰ ਬਿਜਲੀ ਆਉਂਦੇ ਸੀ। ਹਾਂ, ਇੱਕ ਨਿੰਮ ਵਾਲਾ ਬਾਜ਼ਾਰ ਹੋ ਗਿਆ। ਅੱਛਾ। ਇੱਕ ਬਾਜ਼ਾਰ ਮੇਰੀ ਗੱਡੀ ਦੇ ਲਈ, ਉਹ ਗੱਡੀ ਦਾ ਹੁੰਦਾ ਸੀ, ਉੱਥੇ ਘੰਟਾ ਘਰ ਸੀ। ਅੱਛਾ। ਘੰਟਾ ਘਰ ਹੋ ਗਿਆ। ਹੂੰ, ਉਹ ਪੁਲ ਤੇ ਚੜ ਜਾਂਦੇ ਸੀ ਹਾਂ। ਰਾਤ ਨੂੰ। ਹੂੰ ਪੁਲ ਤੇ ਚੜ ਕੇ ਬਹਿ ਜਾਣਾ, ਹੂੰ, ਉੱਥੇ ਠੰਡੀਆਂ ਬਹਾਰਾਂ ਆਣੀਆਂ। ਵਾਹ ਜੀ ਇੱਕ ਵਾਹ। ਮੁੰਡੇ ਨੇ ਆ ਜਾਣਾ, ਉਹਨੇ ਬਿੰਜਲ ਵਜਾਣਾ। ਅੱਛਾ। ਬਿੰਜਲ ਸਲੇਮਪੁਰ ਦੇ ਵਿੱਚ ਮੇਲਾ ਲੱਗਦਾ ਸੀ ਕਲੰਬਰ। ਇੱਕ ਨੰਬਰ ਮੇਲਾ ਸਲੇਮਪੁਰ ਚ ਲੱਗਦਾ ਹੈ। ਅੱਛਾ, ਵਾਵਾ ਇਕੱਠ ਹੋਣਾ ਉੱਥੇ ਪਿੰਡਾਂ ਦਾ ਦੁਆਲੇ। ਪਿੰਡਾਂ ਦਾ ਮੈਂ ਕਹਿੰਦਾ ਘੋੜੇ ਨਸਾਣੇ, ਸ਼ਰਤਾਂ ਲੱਗਣੀਆਂ, ਹੂੰ ਊਂਠ ਨਸਾਣੇ ਆ, ਹੂੰ, ਨਾਵੇ ਵਾਲੀ ਹਰ ਸ਼ਾਹ ਉਹਦੀਆਂ ਨੇ। ਠੀਕ ਹੈ। ਆਪਣਾ ਮੇਲਾ ਲੱਗਦਾ ਸੀ। ਹਾਂ ਹਾਂ, ਇਹ ਨਕਲੀਏ ਕਰ ਦਿੰਦੇ, ਨਕਲਾਂ ਹਾਂਜੀ ਹਾਂਜੀ। ਮਸ਼ਹੂਰ ਸੀ। ਅੱਛਾ, ਦੁਕਾਨਦਾਰੀ ਦੱਸੋ ਆਪਣੇ ਪਿੰਡ ਚ ਕੌਣ ਕਰਦੇ ਸਨ? ਦੁਕਾਨਦਾਰ ਹਿੰਦੂ। ਹਿੰਦੂ। ਨਾਂ ਚੇਤੇ ਰਹੇ ਕਿਸੇ ਦੇ? ਲਾਲੂ, ਬੱਗੂ, ਹਾਂ। ਗੋਪੀ। ਵਾਹ ਜੀ ਵਾਹ, ਠੀਕ ਹੈ। ਉਹ ਮੈਂ ਛੋਟਾ ਸੀ ਨਾ, ਦੁਕਾਨਾਂ ਸੀ ਉਹਨਾਂ ਦੀਆਂ। ਹਾਂ, ਸਾਡੇ ਪਿੰਡ ਦਾ ਸਾਨ ਪਾਲਿਆ ਸੀ ਗਾਈਆਂ ਦਾ। ਅੱਛਾ, ਠੀਕ। ਉਹਨੂੰ ਮੰਨਦੇ ਆ। ਹੂੰ ਜਦੋਂ ਪਤਲਾਂ ਦੇ ਫਿਰ ਗਿਆ ਉਹਦਾ ਤੇ ਇੰਨਾ ਚੌੜਾ ਸੀ। ਹੂੰ, ਉਹਦੇ ਉੱਤੇ ਮੈਂ ਵੀ ਲੰਮਾ ਪਿਆ ਰਹਿੰਦਾ ਸੀ। ਸਿੱਖਾਂ ਨੇ ਮੰਜੀਆਂ ਡਾਈਆਂ, ਕੁਹਾੜੀਆਂ ਰੱਖੀਆਂ, ਜਵੀਆਂ, ਤਲਵਾਰਾਂ ਰੱਖੀਆਂ। ਹੂੰ ਆ ਕੇਰਾ ਪਈ ਹੋਵੇ। ਹੂੰ, ਉਹ ਮੈਂ ਵੀ ਚਲਾ ਗਿਆ। ਹੂੰ। ਮੈਂ ਕਿਹਾ ਚੱਲ ਜਿੱਥੇ ਕੇਰਾ ਉੱਥੇ ਮੇਰਾ। ਅੱਛਾ। ਜਾਂ 5 ਵਾਰਾਂ ਜਾਂ 3 ਵਾਰ। ਹਾਂ। ਜਦ ਮੈਂ ਸਾਹਮਣੇ ਹੋਇਆ
ਉਹ ਕਿਹੜਾ ਕੌਣ ਹੈ ਵੀਰੇ? ਹਾਂ ਮੈਂ ਕਿਹਾ ਸਰਦਾਰ ਜੀ ਮੈਂ ਕੌਣ ਆ? ਕਿਹੜਾ ਪਿੰਡ ਹੈ ਤੇਰਾ? ਕਿੱਥੋਂ ਆ? ਹਾਂ ਮੈਂ ਕਿਹਾ ਜਗਰਾਵਾਂ ਤੋਂ ਆ। ਹੂੰ ਤੇ ਹਮਣਾ ਮੇਰਾ ਪਿੰਡ ਹੈ। ਹੂੰ ਹਾਂ ਕਹਿੰਦਾ ਕਿਹੜਾ ਸਵਾਦ ਆ ਜੀ ਮੁੰਡਾ ਸਾਡਾ ਆ ਗਿਆ। ਅੱਛਾ अस्सलाम वालेकुम बाबा जी। बाबा जी की हाल है? ठीक है शुक्र है। हाँ जी की नाम जी अपना? रुस्तम अली। रुस्तम अली। ਤੁਹਾਡੇ ਵਾਲਦ ਸਾਹਿਬ ਦਾ ਨਾਮ? फतेह मोहम्मद। ਫਤਿਹ ਮੁਹੰਮਦ। ਤੇ ਬਾਬੇ ਦਾ ਨਾਮ ਕੀ ਸੀ? ਦਾਦਾ ਜੀ ਦਾ? दादा जी का ਹਾਂ वो नाम लूंगा। ਨਾਮ ਮਾਲੂਮ। ਤੁਸੀਂ ਨਹੀਂ ਵੇਖਿਆ ਆਪਣੇ ਦਾਦਾ ਜੀ? ਤੁਹਾਡੀ ਹੋਸ਼ ਤੋਂ ਪਹਿਲੇ ਹੀ ਪੂਰੇ ਹੋ ਗਏ। ਠੀਕ ਹੈ ਤੇ 1947 ਵੇਲੇ ਜਦ ਪਾਕਿਸਤਾਨ ਬਣਿਆ नहीं ठीक ਤੇ है। ਤੁਸੀਂ ਇੰਡੀਆ ਤੋਂ ਉੱਠ ਕੇ ਇੱਧਰ ਆਏ। ਆਪਣਾ ਜਿਹੜਾ ਪਿਛਲਾ ਇਲਾਕਾ ਸੀ, ਪਿੰਡ ਕਿਹੜਾ ਸੀ, ਜ਼ਿਲ੍ਹਾ ਕਿਹੜਾ ਸੀ, ਤਹਿਸੀਲ ਕਿਹੜੀ ਸੀ, ਉਹ ਦੱਸੋ ਜੀ। जिला लुधियाना सी। पिंड साडा हंबड़ा सी। ਆਂਬੜਾ? हंबड़ा ਹੰਬੜਾ। हाँ। ਅੱਛਾ पिंड बड़ा भारा सी। ਠੀਕ ਹੈ। ਹੰਬੜਾ ਜਿਹੜਾ ਪਿੰਡ ਸੀ हाँ ਤੁਸੀਂ ਦੱਸਿਆ ਬੜਾ ਭਾਰੀ ਪਿੰਡ ਸੀ, ਵੱਡਾ ਮੋਟਾ ਪਿੰਡ ਸੀ। ਕਿੰਨੀਆਂ ਪੱਤੀਆਂ ਸਨ? ਨੰਬਰਦਾਰ ਕਿੰਨੇ ਸਨ? ਲੰਬੜਦਾਰ ਸਾਡੇ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਨਾ ਇੱਕੋ ਹੀ ਮਸ਼ਹੂਰ ਸੀ। ਅੱਛਾ ਠੀਕ ਹੈ। ਵੱਡਾ ਬੰਦਾ। ਵੱਡਾ ਬੰਦਾ ਜਾਨੀ ਕਿ ਉਹ ਥੋੜੇ ਥੋੜੇ ਪਿੰਡਾਂ ਦੇ ਵਿੱਚ ਫੈਸਲੇ ਕਰਦੇ ਆ। ਅਸੀਂ ਵੀ ਉਹਨਾਂ ਦੇ ਗੰਨੇ ਭੰਨੇ, ਉਹਨਾਂ ਨੇ ਵੀ ਸਾਨੂੰ ਫੜ ਕੇ ਉੱਥੇ ਲਿਆਂਦਾ। ਅੱਛਾ ਠੀਕ ਹੈ। 2 ਦਿਨ ਉਹਨਾਂ ਨੇ ਗੰਨੇ ਦੇ ਕੇ ਸਵੇਰ ਨੂੰ ਸੱਦ ਲੈਣ ਤੇ ਗੰਨੇ ਸੁੱਕ ਗਏ, ਸਾਡੀ ਤਰੀਕ ਨਹੀਂ ਮੁੱਕੀ। ਹਾਂ ਸਹੀ ਹੈ। ਲੰਬੜਦਾਰ ਨੇ ਤਰੀਕ ਨਹੀਂ ਮੁਕਾਈ। ਕੀ ਨਾਂ ਸੀ ਭਲਾ ਨੰਬਰਦਾਰ ਦਾ? ਲੰਬੜਦਾਰ ਦਾ ਇਸ ਵੇਲੇ ਮੈਨੂੰ ਨਾਮ ਕਿੰਨਾਂ ਵਿੱਚੋਂ ਸੀ? ਹਿੰਦੂਆਂ ਚੋਂ ਹੀ, ਸਿੱਖਾਂ ਚੋਂ ਹੀ, ਮੁਸਲਮਾਨਾਂ ਚੋਂ ਹੀ? ਮੁਸਲਮਾਨਾਂ ਚੌਧਰੀ। ਅੱਛਾ ਮੁਸਲਮਾਨ। ਆਪਣੇ ਪਿੰਡ ਵਿੱਚ ਸਿੱਖ ਹੈ ਹੀ ਨਹੀਂ ਸੀ। ਅੱਛਾ ਮਤਲਬ ਹਿੰਦੂਆਂ ਤੋਂ ਸਿਵਾ ਜਿਹੜਾ ਪਿੰਡ ਹੰਬੜਾ ਸੀ ਉੱਥੇ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ। ਮੁਸਲਮਾਨਾਂ ਦਾ ਪਿੰਡ ਸੀ। ਅੱਛਾ ਕੋਈ ਜੁਗਤ ਨਹੀਂ ਸੀ ਕਰਦਾ ਸਿੱਖ ਨਾ ਹਿੰਦੂ। ਠੀਕ ਹੈ। ਉਂਝ ਹਿੰਦੂਆਂ ਦੇ ਘਰ ਹੈ ਸਨ? ਹੈ ਹਿੰਦੂਆਂ ਦੇ ਘਰ ਉਂਝ ਹੈ ਸਨ? ਹਿੰਦੂਆਂ ਦੇ ਵਿੱਚ ਘਰ ਸੀਗੇ। ਅੱਛਾ ਉਹ ਤੇ ਇੰਜ ਰਹਿੰਦੇ ਸੀ ਜਿਵੇਂ ਸਾਡੇ ਵਾਂਗੂ ਹੀ, ਆਉਂਦੇ ਜਾਂਦੇ ਸੀ, ਇੱਜ਼ਤ ਕਰਦੇ ਸੀ, ਕਰਾਉਂਦੇ ਸੀ। ਸਹੀ ਹੈ। ਉਹਨਾਂ ਨੂੰ ਵੀ ਕੋਈ ਖਤਰਾ ਨਹੀਂ ਸੀ। ਠੀਕ ਮਤਲਬ ਅਮਨ ਸ਼ਾਂਤੀ ਸੀ, ਅਮਨ ਸ਼ਾਨ ਪਿਆਰ ਮੁਹੱਬਤ ਸੀ। ਹਾਂ ਜੇ ਲੜੇ ਸੀ ਆਪਸ ਵਿੱਚ ਹੀ, ਮੁਸਲਮਾਨ ਲੜੇ ਕਿਤੇ ਕਿਤੇ। ਅੱਛਾ ਠੀਕ। ਡੋਗਰ ਤੇ ਗੋਜਰ ਅੱਛਾ ਇਹਨਾਂ ਦੇ ਅੱਟ ਬੱਟੇ ਦਾ ਪੈਰ ਹੁੰਦਾ ਸੀ। ਅੱਛਾ ਠੀਕ। ਲੜਦੇ ਸੀ ਹਾੜੀ ਸੌਣੀ ਹਾਂ ਜਦੋਂ ਦਾਣੇ ਚੁੱਕਣੇ। ਹਾਂ ਪੜੋ ਲੈਣ ਫਸਲ ਵੱਢ ਲੈਣੀ। ਹਾਂ ਇਹ ਲਲਕਾਰਾ ਮਾਰਨਾ। ਹਾਂ ਮਸੀਂ ਆ ਗਏ ਜਿਹੜੇ ਉਹਦੀ ਉਹ ਰਾਈ ਸੀ। ਨੰਬਰ ਉਹ ਰਾਈ ਲੰਬੜ ਨਹੀਂ ਸੀ, ਰਾਈ। ਅੱਛਾ ਇੱਕ ਪਾਸੇ ਡੋਗਰ ਸੀ। ਠੀਕ ਹੈ। ਉਹ ਰਾਈ ਇਹਨਾਂ ਡੋਗਰਾਂ ਨਾਲ ਲੜਦੇ ਸੀ ਹਰ ਸਾਲ, ਭਾਵੇਂ ਜੋ ਮਰਜੀ ਹੋ ਜਾਏ। ਇਹ 8 ਕੁ ਬੰਦੇ ਸੀ। ਉਹਦਾ ਰਾਈਆਂ ਦਾ ਪਾਸਾ ਭਾਰਾ ਸੀ। ਅੱਛਾ ਯਾਨੀ ਡੋਗਰ ਫਸ ਕੇ ਲੜਦੇ ਸੀ। ਉਹ ਕਹਿੰਦੇ ਸੀ ਜਾਂ ਆਪ ਹੀ ਨਹੀਂ ਜਾਂਦਾ ਜੀ। ਹੁਣ ਵੀ ਹੈਗੇ ਆ ਬੈਠੇ ਆਪਣੇ ਫੈਸਲਾਬਾਦ ਕੋਲ। ਉਹੀ ਹਮੜਾ ਦੇ ਡੋਗਰ ਉਹ ਫੈਸਲਾਬਾਦ ਆ ਕੇ ਬੈਠੇ। ਅੱਛਾ ਇੱਥੇ ਪਿੰਡ ਆ ਕੋਈ। ਠੀਕ ਹੈ ਬਾਬਾ ਜੀ। ਇੱਕ ਹੋ ਗਏ ਡੋਗਰ, ਇੱਕ ਹੋ ਗਏ ਗੋਜਰ, ਇੱਕ ਹੋ ਗਏ ਰਾਈ, ਇੱਕ ਹੋ ਗਏ ਰਾਈ। ਹੋਰ ਕਿਹੜੀ ਬਰਾਦਰੀ ਸੀ ਹੰਬੜਾ ਪਿੰਡ ਚ? ਬਸ ਆਪਣੀ ਬਰਾਦਰੀ। ਆਪਣੀ ਬਰਾਦਰੀ ਤੇ 2-3 ਘਰ ਸੀ। ਅੱਛਾ 2 ਚਾਚੇ ਸੀ। ਅੱਛਾ ਸਾਡਾ ਘਰ ਸੀ। ਸਾਡਾ ਮਾਂ ਪਿਓ ਮਰ ਗਏ ਸੀ। ਇਹਨੇ ਛੋਟਾ ਇੰਨਾ ਤੇ ਮੈਂ ਐਡਾ ਸੀ। ਹਾਂ ਉਹ ਤੋਂ ਵੱਡਾ ਐਡਾ ਸੀ। ਅੱਛਾ ਉਹ ਤੋਂ ਵੱਡਾ ਐਡਾ ਸੀ। ਹਾਂ ਜਾਨੀ ਕਿ ਇਸ ਪਿੰਡ ਦੇ ਵਿੱਚ ਇਹ ਗੱਲ ਕਿ ਕਿਸੇ ਨੂੰ ਉਹਦੇ ਹੱਥ ਨਹੀਂ ਅੱਡਿਆ। ਹਾਂ ਆਪਣੀ ਕਮਾਈ ਕੀਤੀ ਹੈ ਤੇ ਖਾਧੀ ਹੈ। ਸਹੀ। ਕੀ ਕੰਮ ਕਾਰ ਸੀ ਆਪਣਾ? ਕੰਮ ਆਪਣਾ ਕੋਈ ਨਹੀਂ। ਅੱਛਾ ਕੰਮ ਇਹ ਸੀ ਜਾਣਾ। ਸਾਡਾ ਪਿਓ ਦਾਦਾ ਸੀ ਨਾ, ਹਾਂ ਜੇ ਮੱਛੀ ਫੜਦੇ ਸੀ ਉਹਨੂੰ ਮਾਛੀ ਕਹਿੰਦੇ ਆ। ਸਾਨੂੰ ਉਧਰ ਝੀਰ ਬਰਾਦਰੀ ਸਾਦੇ ਸੀ। ਅੱਛਾ ਡੋਗਰ ਵੀ ਰਾਈ ਵੀ। ਹਾਂ ਉਹ ਜਦੋਂ ਮਾਂ ਪਿਓ ਸਾਡਾ ਮਰਿਆ ਤੇ ਸਾਨੂੰ ਉਹਨਾਂ ਨੇ ਜਦੋਂ ਅਸੀਂ ਜਾਣਾ ਨਾ ਪਾਣੀ ਪੂਣੀ ਲੈ ਕੇ
ਉਹਨਾਂ ਨੇ ਕਹਿਣਾ ਪੱਠੇ ਪੈ ਕਣਕ ਵੱਢੀ ਹੁਣ ਵੱਢ ਕੇ ਰੱਖੀ ਹੈ। ਜਿੰਨੇ ਚੱਕ ਹੁੰਦੇ ਲੈ ਲਓ, ਹੂੰ ਚਾਰੇ ਭਰਾ ਜਿੰਨੀ ਚੁੱਕ ਲਓ ਤੁਹਾਡੇ, ਹੂੰ ਉਹ ਸਾਡੇ ਕੋਲ ਜਿੰਨੇ ਚੁੱਕ ਅਸੀਂ ਸਾਲ ਦੇ ਦਾਣੇ ਬਣਾ ਕੇ ਗੋਡੇ 'ਚ ਪਾ ਲੈਣੇ। ਹਾਂ ਤੇ ਸਾਨੂੰ ਮੰਗਣ ਦੀ ਕੀ ਜ਼ਰੂਰਤ ਹੈ? ਬਿਲਕੁਲ ਸਹੀ, ਬਿਲਕੁਲ ਸਹੀ, ਤੇ ਠੀਕ। ਜੇ ਦੁੱਧ ਕਿਤੇ ਤੋਂ ਲੈਣ ਜਾਣਾ, ਹਾਂ ਮੁੱਲ ਦੁੱਧ ਨਹੀਂ ਸੀ ਕੋਈ ਲੈ ਸਕਦਾ। ਅੱਛਾ ਅਗਲੇ ਗਰਮੀ ਖਾਂਦੇ ਸੀ, ਹੂੰ ਦੁੱਧ ਮੁੱਲ ਮੰਗਣ ਆ ਗਏ। ਹੁਣ ਜਾ ਕੇ ਸਾਨੂੰ ਦੁੱਧ ਚਾਹੀਦਾ। ਅੱਛਾ ਅੱਛਾ ਅੱਛਾ, ਪੈਸੇ ਨਹੀਂ ਸੀ ਲੈਣੇ। ਨਾ ਹੂੰ ਪੈਸੇ ਲੈਣ ਵਾਲੇ ਨੂੰ ਦੁੱਧ ਫੜ ਲੈਂਦੇ ਸੀ। ਵਾਹ ਜੀ ਵਾਹ। ਚੱਲ ਲੰਬੜਦਾਰ ਕੋਲ ਹੂੰ ਤਾਂ ਉਂਝ ਪਿੰਡ ਦੇ ਵਿੱਚ ਰਹਿਣ ਸਹਿਣ ਪੂਰਾ ਅਸਰ ਕਹ ਲੋ ਸਲੂਕ ਸੀ, ਮੁਹੱਬਤ ਸੀ, ਪਿਆਰ ਸੀ, ਮੈਂ ਭਾਈਚਾਰਾ। ਕਹਿੰਦਾ ਜੀ ਗੱਲ ਹੀ ਛੱਡ ਦਿਓ, ਮੈਂ ਤੁਹਾਨੂੰ ਕੀ ਦੱਸਾਂ। ਠੀਕ, ਸਕੂਨ ਸੀ। ਸਕੂਨ ਸੀ, ਸਕੂਨ ਸੀ। ਮੈਂ ਛੋਟਾ ਮੈਂ ਜਾਣੀ ਕਿ ਅਸੀਂ ਛੋਟੇ ਸੀ, ਠੀਕ ਹੈ। ਅਸੀਂ ਜੰਗਲਾਂ 'ਚ ਫਿਰੇ ਆਈਏ, ਅਸੀਂ ਦਰਿਆ ਤੇ ਚਲੇ ਜਾਈਏ, ਅਸੀਂ ਮਾਮਿਆਂ ਦੇ ਪਿੰਡ ਚਲੇ ਗਏ। ਇਹ ਮਾਮੇ ਸਾਡੇ ਦਰਿਆ ਦੇ ਉੱਤੇ ਰਹਿੰਦੇ ਸੀ। ਬਲੀਪੁਰ ਸਾਡੇ ਨਾਲ ਸੀ। ਵਲੀਪੁਰ, ਬਲੀਪੁਰ ਵਲੀਪੁਰ, ਇਹ ਬਲੀਪੁਰ ਦੇ ਆ ਮੇਰੇ ਮਾਮੇ। ਵਲੀਪੁਰ ਹੀ ਬਲੀਪੁਰ ਹੀ ਬਲੀਪੁਰ ਵਲੀਪੁਰ। ਹਾਂਜੀ। ਅੱਛਾ 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 ਅੱਛਾ, ਨਾਨਕੇ ਤੁਹਾਡੇ ਵਲੀਪੁਰ ਸਾਂ। ਹਾਂ। ਉਹ ਕਿੰਨਾ ਸੀ ਹੰਬੜਾਂ ਤੋਂ? ਉਹ ਜ਼ਮੀਨਾਂ ਉਹ ਐਂ ਸੀ ਜਿਵੇਂ ਭੱਜ ਕੇ ਜਾ ਵੜੋ ਉੱਥੇ। ਚਲੋ ਅਸੀਂ ਤੁਹਾਡੇ ਨਾਨਕਿਆਂ ਦੇ ਪਾਸੇ ਜਾਂਦੇ ਆ। ਤੇ ਸ਼ਹਿਰ ਤੁਹਾਨੂੰ ਕਿਹੜਾ ਲੱਗਦਾ ਸੀ? ਕਸਬਾ? ਸ਼ਹਿਰ ਤੁਹਾਨੂੰ ਲੁਧਿਆਣਾ ਲੱਗਦਾ। ਲੁਧਿਆਣਾ। ਅੱਛਾ, ਉਹ ਕਿੰਨਾ ਹੋਏਗਾ ਬਾਬਾ? ਕੋ ਕਿਲੋਮੀਟਰ, ਮੀਲ? ਉਹ 12 ਕੋਸ ਸੀ। 12 ਕੋਸ। ਠੀਕ ਹੈ। ਮੈਂ ਰੋਜ਼ ਜਾਂਦਾ ਸੀ 12 ਕੋਸ, 12 ਕੋ ਹੀ ਆਉਂਦਾ ਸੀ। ਕਿਹਦੇ ਤੇ? ਪੈਦਲ ਪੈਦਲ? ਪੈਦਲ। ਵਾਹ। ਉਹ ਗੱਡੇ ਚੱਲਦਾ ਆਈਸ਼ਾ ਕੋਈ। ਅੱਛਾ, ਤੇ ਰੋਜ਼ ਕੀ ਕਰਨ ਜਾਂਦੇ ਹੋ ਰੋਜ਼ ਉੱਥੇ? ਅਸੀਂ ਉੱਥੇ ਹਿੰਦੂਆਂ ਦਾ ਜਿਹੜਾ ਹੁੰਦਾ ਨਾ ਗਾਣਾ ਫੱਕਾ ਜੋੜਿਆ, ਹਾਂ ਹਾਂ। ਉਹ ਸਾਨੂੰ ਕਹਿੰਦੇ ਸੀ ਆ ਛੱਡਿਓ। ਅੱਛਾ। ਤੇ ਮੈਂ ਘੁਮਿਆਰਾਂ ਨਾਲ ਸੀ। ਠੀਕ। ਮੈਂ ਦੂਸਰਾ ਕੰਮ ਕੋਈ ਨਹੀਂ ਕੀਤਾ। ਹਾਂ ਹਾਂ ਹਾਂ। ਮੈਂ ਵਿਹਲਾ ਰਿਹਾ, ਜ਼ਿੰਦਗੀ ਭਾਰੀ ਵਿਹਲਾ ਹੀ ਰਿਹਾ ਮੈਂ। ਹੂੰ। ਅੱਲਾਹ ਤਾਲਾ ਦੀ ਰਹਿਮਤ ਹੈ। ਹੂੰ। ਤੇ ਛੋਟਾ ਹੁੰਦਾ ਹੀ ਮੁੰਡੇ ਯਾਨੀ ਪਹਾੜੀ ਇਲਾਕੇ 'ਚ ਹਾਂ ਹਾਂ ਗਾਲੜਾਂ ਦਾ ਮੁਲਕ, ਬਾਂਦਰਾਂ ਦਾ ਮੁਲਕ, ਹਾਂ। ਨੀਲਮ ਦਰਿਆ, ਵਾਹ। ਕੋੜੀ ਦੀ ਕੁੱਲੀ, ਹਾਂ। ਅੱਛਾ। ਬਾਂਸਾਂ ਦਾ ਮੁਲਕ ਸੀ। ਬਾਂਸਾਂ ਤੋਂ ਸੁਭਾਅ ਕੁਝ ਨਹੀਂ ਸੀ। ਹਾਂ। 14 ਦਿਨ ਤੁਰੇ ਜਾਂਦਿਆਂ ਨੂੰ ਲੱਗੇ ਸੀ। 14 ਦਿਨ ਤੇ 14 ਰਾਤਾਂ। ਜਿੱਥੇ ਰਾਤ ਦਿਨ ਛਿਪਿਆ ਹੁਣ ਹਾਂ ਇੱਥੇ ਡੇਰਾ ਲਾ ਦਿੱਤਾ। ਹਾਂ। ਰੋਟੀ ਪਾਣੀ ਪਕਾਇਆ, ਖਾਦਾ, ਹੂੰ। ਤੁਰ ਪਏ। ਮਤਲਬ ਕੁੱਲ ਮਿਲਾ ਕੇ ਤੁਸੀਂ ਇੰਡੀਆ ਵੇਖਿਆ ਡਿੱਠਿਆ ਵੇ ਸਾਰਾ, ਭਾਰੇ ਭਾਰੇ ਜਿਹੜੇ ਸ਼ਹਿਰ ਸਨ ਉਹਨਾਂ ਦੇ। ਹੂੰ। ਜਗਰਾਵਾਂ ਹਾਂ ਉੱਤੇ ਸਿੱਖਾਂ 'ਚ ਹਾਂ ਹਾਂ। ਯੂਪੀ ਸੀਪੀ। ਜੀ ਜੀ, ਬੱਲੇ ਬੱਲੇ। ਅੱਛਾ। ਉਦੋਂ ਅੱਗੇ ਇਹਨਾਂ ਦਿੱਲਾ ਤੇ ਦਿੱਲੀ ਤੇ ਉਹ ਹਾਂ ਬੰਬਾ, ਹਾਂ। ਬੰਬੇ। ਬੰਬੇ। ਉੱਥੇ ਨਹੀਂ ਗਿਆ। ਦਿੱਲੀ ਤੇ ਬੰਬੇ ਨਹੀਂ ਗਏ? ਨਹੀਂ। ਅੱਛਾ। ਬਾਕੀ ਬਾਕੀ ਉਰੇ ਮੈਂ ਸਾਰਾ ਹੀ ਫੇਰਿਆ। ਮੈਂ ਐਡਾ ਕੀ ਸੀ। ਹੂੰ। ਆਪਣੇ ਇਲਾਕੇ ਦੀ ਕੋਈ ਗੱਲ ਸੁਣਾਓ, ਉਹਦੀ ਖੂਬਸੂਰਤੀ ਦੀ, ਉੱਥੋਂ ਦੀ ਆਬੋ ਹਵਾ ਕਿਵੇਂ ਦੀ ਸੀ, ਜ਼ਮੀਨ ਕਿਵੇਂ ਦੀ ਸੀ, ਠੰਡਾ ਇਲਾਕਾ ਸੀ, ਗਰਮ ਸੀ, ਕੀ ਮੌਜਾਂ ਬਹਾਰਾਂ ਸਨ ਉਹਦੀਆਂ? ਉਹੀ ਮੌਜਾਂ ਬਹਾਰਾਂ ਬੜੀਆਂ ਸੀ। ਅੱਛਾ। ਫਸਲ ਬੀਜਦੇ ਤੇ ਨਜ਼ਾਰਾ ਹੀ ਸੀ। ਠੀਕ ਹੈ। ਪਾਣੀ ਨਹੀਂ ਲੱਗਦਾ ਸੀ ਜ਼ਮੀਨ ਨੂੰ, ਰੇਤਲੀ ਜ਼ਮੀਨ ਸੀ ਤੇ ਟਿੱਬੇ ਇਸ ਤਰ੍ਹਾਂ ਸੀ। ਹਾਂ ਹਾਂ। ਰੇਤ ਠੀਕ ਹੈ। ਉੱਥੇ ਅਸੀਂ ਖੇਡਦੇ ਸੀ। ਹੂੰ। ਮੀਂਹ ਪੈਂਦਾ ਸੀ ਤਾਂ ਹੋਰ ਹੀ ਕੋਈ ਬਹਾਰਾਂ ਹੋ ਜਾਂਦੀਆਂ। ਵਾਹ ਜੀ ਵਾਹ। ਅੱਛਾ। ਅਸੀਂ ਕੱਛੇ ਪਾਏ ਆਉਣੇ ਤੇ ਕੱਪੜੇ ਲਾ ਦੇਣੇ ਹਾਂ। ਭਾਦੋਂ ਦੇ ਵਿੱਚ, ਹਾਂ। ਟਿੱਬਿਆਂ ਤੇ ਚੜ ਜਾਣਾ। ਠੀਕ ਹੈ। ਸਾਡੀ ਬਹਾਰ ਸੀ। ਰੇਤ ਠੰਡੀ। ਮੈਂ ਕਹਿੰਦਾ ਗੱਲਾਂ ਕਰਦੇ ਹੋਏ ਹਾਂ। ਔਰ ਰੇਤ ਦੇ ਘਰ ਵੀ ਬਣਾਣੇ। ਰੇਤ ਦੇ ਘਰ ਵੀ ਬਣਾਉਣੇ। ਹਾਂ। ਟਿੱਬੇ ਦੇ ਉੱਤੇ ਚੜ ਜਾਣਾ ਕਾਟੋ ਵਾਂਗੂ। ਅੱਛਾ। ਉੱਤੋਂ ਜਾ ਕੇ ਛਾਲ ਮਾਰਨੀ ਆ। ਹਾਂ। ਕਲਾਬਾਜ਼ੀਆਂ ਖਾਂਦੇ ਆਉਣੇ ਥੱਲੇ। ਵਾਹ ਜੀ ਵਾਹ। ਅੱਛਾ ਤੇ ਅੱਛਾ। ਫਿਰ ਹੋਰ ਤੋਂ ਟਿੱਬੇ ਤੇ ਚੜ ਗਏ। ਹੂੰ। ਹਰਨਾਂ ਦੀਆਂ ਡਾਰਾਂ ਹੀ ਸਾਡੇ ਘਰਾਂ ਦੇ ਵਿੱਚ ਫਿਰਦੀਆਂ। ਕਿੰਨਾ। ਅੱਛਾ। ਵਾਹ ਜੀ ਵਾਹ। ਹਜ਼ਾਰਾਂ ਦੀ ਹਜ਼ਾਰ ਹੂੰ। ਸਾਡੀਆਂ ਫਸਲਾਂ ਦੇ ਵਿੱਚ ਫਿਰ ਗਈਆਂ। ਹਿਰਨ। ਹਾਂ। ਕਿਸੇ ਨੇ ਨਹੀਂ ਕਹਿਣਾ ਵੀ ਕੱਢ ਦਿਓ ਜਾਂ ਹਾਂ। ਸ਼ਿਕਾਰ ਵੀ ਨਹੀਂ ਕਰਦੇ ਉਹਦਾ। ਹਾਂ। ਕੀ ਬਾਤ ਹੈ। ਸ਼ਿਕਾਰ ਬੰਦ ਸੀ ਹਕੂਮਤ ਵੱਲੋਂ ਜਾਂ ਆਪਣੀ ਮਰਜ਼ੀ? ਨਹੀਂ, ਨਹੀਂ। ਹਾਂ ਹਾਂ। ਸ਼ਿਕਾਰ ਅਸੀਂ ਜਿਹੜਾ ਮਰਜ਼ੀ ਕਰਦੇ ਸੀ, ਸਾਨੂੰ ਕੋਈ ਨਹੀਂ ਸੀ ਫੜਨ ਵਾਲਾ ਨਾ ਪੁੱਛਣ ਵਾਲਾ। ਅੱਛਾ। ਮੱਛੀ ਦਾ ਸ਼ਿਕਾਰ ਹਾਂ। ਬੜਾ ਹੀ ਕੀਤਾ ਮੈਂ। ਅੱਛਾ।
ਛੋਟਾ ਜਿਹਾ ਜੀ ਹੂੰ। ਮੈਂ ਰਹਿੰਦਾ ਹੀ ਦਰਿਆ ਤੇ ਸੀ, ਅੱਛਾ ਨਾਲੇ ਮਾਮਿਆਂ ਦਾ ਪਿੰਡ ਹਾਂ 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 ਤੇ ਨਾਲੇ ਆਪਣਾ ਪਿੰਡ ਵਾਹ ਜੀ ਵਾਹ ਵਿਚਕਾਰ। ਹੂੰ ਸਵੇਰੇ ਦੌੜਨਾ ਦਰਿਆ ਦੇ ਟੁਰ ਜਾਣਾ। ਇਧਰ ਦਾਦਕਾ ਤੇ ਇਧਰ ਨਾਨਕਾ ਹਾਂ, ਵਾਹ ਇਹ ਦਰਿਆ ਦੇ ਉੱਤੇ ਸੀ, ਹਾਂ ਅਸੀਂ ਜਰਾ ਥੋੜੇ ਜਿਹਾ ਪਿੱਛੇ ਸੀ। ਅੱਛਾ ਉਹ ਦਰਿਆ ਦਾ ਨਾਮ ਵੀ ਦੱਸ ਦਵੋ ਕਿਹੜਾ ਦਰਿਆ ਹੈ ਉਹ ਦਰਿਆ ਜਿਹੜਾ ਪਲੌਰ ਦੇ ਸਤਲੁਜ ਚੱਲਦਾ ਨਾ, ਹਾਂ ਹਾਂ ਅੱਛਾ ਉਹਦੇ ਵਿੱਚੋਂ ਨਿਕਲ ਕੇ ਸਾਡੇ ਮਾਮਿਆਂ ਦੇ ਪਿੰਡ ਦੀ ਜਾਂਦਾ ਸੀ, ਹੂੰ ਤੇ ਮੱਛੀ ਮੇਰੇ ਜੀ ਡਿਰੀ ਸੀ ਉਹਦੇ 'ਚ। ਵਾਹ ਜੀ ਵਾਹ ਠੀਕ 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 ਸਮਝ ਆਈ ਹੈ? ਹੂੰ ਤੇ ਜਦ ਫਸਲਾਂ ਬੀਜਦੀ ਜਾਂਦੇ ਤੇ ਫਿਰ ਬਾਹਰ ਹੀ ਬਾਹਰ ਸੀ, ਹੂੰ ਹੂੰ ਤੇ ਮਕਈ ਬੀਜ ਛੱਡੀ ਆ ਸਾਡੇ ਮਾਮਿਆਂ ਨੇ ਸਾਹਿਬ ਦੇ ਸਾਡੀ ਛੱਲੀ ਲੱਗਦੀ ਸੀ, ਹੂੰ ਤੋੜ ਕੇ ਖਾ ਲਾ, ਜਿਵੇਂ ਖੰਡ ਹੁੰਦੀ ਉਦੋਂ ਮਕਈ ਖਾ ਲਈ। ਵਾਹ ਜੀ ਵਾਹ ਰੋਟੀ ਖਾ ਲਾ, ਰੁੱਖੀ ਖਾ ਲਾ, ਹਾਂ ਸਵਾਦ ਖੰਡ ਦਾ ਹੀ ਆਉਣਾ। ਵਾਹ ਠੰਡੀ ਮੂੰਗਫਲੀ ਬੀਜੀ ਏ, ਹੂੰ, ਇੰਜ ਪਈ ਆ, ਮੈਂ ਕਹਿੰਦਾ ਗੱਲਾਂ ਛੱਡ, ਬੂਟਾ ਪੱਟਿਆ ਥੱਲੇ ਅੱਡੀ ਨਿਕਲਦੀ, ਵਾਹ ਜੀ ਵਾਹ ਬੈਠਾ ਖਾਈ ਆ। ਹਾਂ ਉਹ ਨਾ ਸਿਰਫ ਉਥੋਂ ਦੀ ਜ਼ਮੀਨ ਠੰਡੀ ਹੀ ਬਲਕਿ ਮਿੱਠੀ ਵੀ ਸੀ ਮਿੱਠੀ, ਮੈਂ ਕਹਿੰਦਾ ਗੱਲਾਂ ਛੱਡ ਦੇ। ਕੀ ਇੱਕ ਲੱਗਦੀ ਸੀ ਸਿੱਖਾਂ ਦੇ ਇਲਾਕੇ 'ਚ, ਹਾਂ ਮੈਂ ਠੀਕ ਹੈ ਕਿਹਾ ਇਹ ਸਿਆਲਕੋਟ ਦੀ ਜ਼ਮੀਨ ਪਈ ਆ, ਹਾਂਜੀ ਇਧਰਲੇ ਪਾਸੇ ਟਿੱਬੇ ਆ, ਠੀਕ ਹੈ ਰੇਤਲੀ ਜ਼ਮੀਨ ਹੈ, ਹੂੰ ਉਹਦੇ ਵਿੱਚ ਦਾਣੇ ਸੁੱਟੇ ਹੋਣੇ ਆ, ਹਾਂ ਤੇ ਜਦ ਪੱਕ ਜਾਣੀ ਉਦੋਂ ਜਾ ਕੇ ਵੱਢ ਲੈਣਾ। ਹਾਂ ਅੱਛਾ ਪਾਣੀ ਬਸ ਬੀਜ ਸੁੱਟਣਾ ਜਣੇ ਨੇ ਸੇਮਾ ਬਸ ਜਿਹੜੀ ਮਰਜ਼ੀ ਫਸਲ ਤੇ ਵਾਹ ਜੀ, ਮੂੰਗੀ ਸੁੱਟਦੇ, ਮੋਠ ਸੁੱਟਦੇ, ਬਾਜਰਾ ਸੁੱਟਦੇ, ਸਰੋਂ ਸੁੱਟਦੇ, ਹੂੰ ਸਰੋਂ ਦੀ ਗੰਦਲਾ ਫੜ ਲਾ, ਹੂੰ ਖਾਈ। ਕੀ ਬਾਤ ਤੇਲ ਦਾ ਸਵਾਦ ਆਣਾ ਹੀ, ਹੂੰ ਮਜ਼ਾ ਤੇਲ ਦਾ ਆਉਣਾ ਸਰੋਂ ਦੀ ਵੇਲੇ। ਵਾਹ ਸਾਡਾ ਪਿਓ 5-5 ਕਿਲੋ ਤੇਲ ਪੀ ਜਾਂਦਾ ਸੀ ਖੜਾ, ਅੱਲੋ ਸਰੋਂ ਦਾ। ਬੱਲੇ 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 ਪਿਓ ਦਾ ਕੰਮ ਦਿੰਦਾ ਸੀ ਉਹ। ਜੀ 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 ਮਿਜ਼ਾਜ ਕੀ ਬਿਮਾਰੀ ਆਵੇ ਨੇੜੇ, ਨਹੀਂ ਆਂਦੀ ਸਮਝ ਆਈ? ਇਹ ਉਹੀ ਖੁਰਾਕਾਂ ਦੀਆਂ ਬਹਾਰਾਂ ਜੇ ਕਿ ਇਹ ਉਹੀ ਖਾਦਾ ਪੀਤਾ ਕੰਮ ਆ ਰਿਹਾ ਹੈ ਆਏ ਸਹਾਰ ਕਰ ਲਗੇ ਬੜੀ ਗੱਲ 105 ਸਾਲ ਬਜ਼ੁਰਗ ਗੱਲ ਹੈ ਆਪਣੀ ਜ਼ਿੰਦਗੀ ਵਿੱਚ ਬਹਾਰਾਂ ਵੇਖ ਚੁੱਕੇ ਨੇ ਜੀ ਮਾਸ਼ਾਅੱਲਾ ਅਦਾਲਤ ਦੇ ਰੋਜ਼ ਹੁਣ ਲੁਧਿਆਣੇ ਮੈਂ ਰੋਜ਼ ਜਾਂਦਾ ਸੀ। ਅੱਛਾ ਲੁਧਿਆਣੇ ਸ਼ਹਿਰ ਦੀਆਂ ਰੌਣਕਾਂ ਦੱਸੋ ਲੁਧਿਆਣੇ ਜਿਹੜੀਆਂ ਜਾ ਵੜ ਤੇ ਫਿਰ ਮੌਜਾਂ ਹੀ ਮੌਜਾਂ, ਜਿੱਦਾਂ ਨੂੰ ਜਾਵੇਂਗਾ ਨਾ ਇੱਕੋ ਹੀ ਚੀਜ਼ ਬਾਜ਼ਾਰ 'ਚ ਮਿਲਣੀ ਹੈ, ਹਾਂ ਦੂਸਰੀ ਨਹੀਂ ਮੈਨੂੰ ਮਿਲਣੀ। ਅੱਛਾ ਲੂਣ ਚਾਹੀਦਾ ਤੇ ਲੂਣ ਤਾਂ ਬਾਜ਼ਾਰ ਹੀ ਮਿਲੇਗਾ, ਵਾਹ 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 ਜੇ ਅੱਛਾ ਤੁਹਾਨੂੰ ਖੰਡ ਚਾਹੀਦੀ ਤੇ ਖੰਡ ਹੀ ਮਿਲੇਗੀ, ਹੂੰ ਅੱਛਾ ਜੇ ਤੁਹਾਨੂੰ ਮੇਵਾ ਚਾਹੀਦਾ ਤੇ ਮੇਵਾ ਹੀ ਚੱਲੇਗਾ, ਵਾਹ ਜੀ ਵਾਹ ਦੂਸਰਾ ਸੌਦਾ ਨਹੀਂ। ਨਹੀਂ ਮਿਲਣਾ ਇੱਕ ਚੀਜ਼ ਦਾ ਇੱਕ ਬਾਜ਼ਾਰ ਇੱਕ ਚੀਜ਼ ਮੈਂ ਜਾਣਾ ਸੌਦਾ ਲੈਣ, ਅੱਛਾ ਉਹਨਾਂ ਨੇ ਸੌਦਾ ਤੋਲਣਾ ਮੂੰਹਾਂ ਦਾ, ਹੂੰ ਮੈਂ ਇੰਜ ਬਹਿ ਜਾਣਾ ਕੋਠੀ, ਹੂੰ ਮੈਂ ਮੂੰਗਫਲੀ ਲੱਗੀ, ਹੂੰ ਛੁਹਾਰੇ ਲੱਗੇ, ਹੂੰ ਉਦਲੀਆਂ ਸੁੱਕਿਆਂ ਸੌਦਿਆਂ ਦੇ ਮਜ਼ੇ ਹੀ ਹੋਰ ਸੀ। ਹੂੰ ਬੈਠਾ ਖਾਈ ਜਾਂਦਾ, ਜਿੰਨਾ ਚਿਰ ਸੌਦਾ ਨਹੀਂ ਬਣਦਾ ਖਾਈ ਜਾਂਦਾ। ਹੂੰ ਮੈਂ ਰੱਜ ਲੈਣਾ, ਹੂੰ ਹਰ ਸ਼ਾਇ ਲੱਗੀ, ਹੂੰ ਉਹਨਾਂ ਨੇ ਨਹੀਂ ਪੁੱਛਣਾ। ਦੁਕਾਨਦਾਰ ਲਾਲੇ ਹੋਣੇ ਹਿੰਦੂ ਖੱਤਰੀ ਲਾਲੇ ਹਾਂ ਅੱਛਾ ਅੱਛਾ ਉਹਨਾਂ ਨੇ ਨਹੀਂ ਪੁੱਛਣਾ ਇਹ ਨਹੀਂ ਕੀ ਪੁੱਛਣਾ। ਕਰਨਾ, ਹੂੰ ਅੱਛਾ ਬੋਝਾ ਵੀ ਭਰ ਲੈਣਾ, ਹਾਂ ਕੋਈ ਚੱਕਰ ਹੈਂ? ਸਹੀ ਹੈ ਹੂੰ ਲੁਧਿਆਣੇ ਸ਼ਹਿਰ ਚੋਰੀਆਂ ਵਾਲੇ ਬਾਜ਼ਾਰ ਦੇ ਵਿੱਚ ਜਾ ਕੇ ਵੜਦਾ, ਨਿਕਲਣ ਨੂੰ ਦਿਲ ਨਹੀਂ ਕਰਦਾ। ਓਏ 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 ਅੱਛਾ ਬਾਜ਼ਾਰਾਂ ਦੇ ਨਾਮ ਵੀ ਸਨ, ਬਾਜ਼ਾਰਾਂ ਦੇ ਨਾਮ ਨਾਂ ਲਵੋ ਬਾਜ਼ਾਰਾਂ ਦੇ ਨਾਂ, ਇੱਕ ਡੋਰੀਆਂ ਵਾਲਾ ਬਾਜ਼ਾਰ ਹੋ ਗਿਆ, ਡੋਰੀਆਂ ਵਾਲਾ ਬਾਜ਼ਾਰ ਹੋ ਗਿਆ, ਇੱਕ ਮੰਡੀ ਬਾਜ਼ਾਰ ਹੋ ਗਿਆ, ਉਹ ਜਿਹੜੇ ਮੰਡੀ ਬਾਜ਼ਾਰ ਬਿਜਲੀ ਆਉਂਦੇ ਸੀ, ਹਾਂ ਇੱਕ ਨਿੰਮ ਵਾਲਾ ਬਾਜ਼ਾਰ ਹੋ ਗਿਆ, ਅੱਛਾ ਇੱਕ ਬਾਜ਼ਾਰ ਮੇਰੀ ਗੱਡੀ ਦੇ ਲਈ, ਉਹ ਗੱਡੀ ਦਾ ਹੁੰਦਾ ਸੀ, ਉਹ ਤੇ ਘੰਟਾ ਘਰ ਸੀ, ਅੱਛਾ ਘੰਟਾ ਘਰ ਹੋ ਗਿਆ। ਹੂੰ ਉਹ ਪੁਲ ਤੇ ਚੜ ਜਾਂਦੇ ਸੀ ਹਾਂ। ਰਾਤ ਨੂੰ, ਹੂੰ ਪੁਲ ਤੇ ਚੜ ਕੇ ਬਹਿ ਜਾਣਾ, ਹੂੰ ਉੱਥੇ ਠੰਡੀਆਂ ਹਵਾਰਾਂ ਆਣੀਆਂ, ਵਾਹ ਜੀ ਇੱਕ ਵਾਹ। ਮੁੰਡੇ ਨੇ ਆ ਜਾਣਾ, ਉਹਨੇ ਬਿੰਜਲ ਵਜਾਣਾ, ਅੱਛਾ ਬਿੰਜਲ ਉਹ ਠੀਕ ਹੈ ਉਹ ਕੀ ਚੀਜ਼ ਭਲਾ? ਉਹ ਚੀਜ਼ ਜਿਵੇਂ ਕਿ ਆ ਬਾਜਾ ਨਹੀਂ ਵਜਾਉਂਦੇ, ਹਾਂਜੀ ਉਹ ਇਸ ਤਰ੍ਹਾਂ ਦਾ ਬਿੰਜਲ ਬਣਿਆ, ਉਹਦਾ ਨਾਂ ਸੀ ਬਿੰਜਲ। ਹਾਂ ਜਦ ਉਹ ਵੱਜਦਾ ਸੀ ਨਾ, ਹਾਂ ਇਹ ਸ਼ਹਿਰ ਨੂੰ ਪਤਾ ਲੱਗਦਾ ਸੀ ਕਿ ਕੀ ਸ਼ਹਿਰ ਹੈ, ਹੂੰ ਉਹਦਾ ਦਿਲ ਕਰਦਾ ਮੈਂ ਉੱਠ ਕੇ ਉੱਥੇ ਜਾਵਾਂ, ਵਾਹ ਜੀ ਵਾਹ ਉੱਥੇ ਜਾਣਾ ਸੀ ਹੂੰ ਬੈਠੇ ਰਹਿਣਾ, ਹੂੰ ਜਦ ਸਾਡਾ ਦਿਲ ਕਰਨਾ ਹਾਂ ਅਸੀਂ ਉਤਨਾ ਬਾਜ਼ਾਰ ਚੱਲਣਾ, ਭਤੀਜਾ ਬਣਿਆ ਹੁਣ ਭਤੀਜਾ, ਅੱਛਾ। ਇਦਾਂ ਨਹੀਂ ਆਇਆ ਹਾਂ ਹਾਂ ਨਾ ਤੁਹਾਨੂੰ ਮਿਲ ਹੀ ਸਕਦਾ ਅੱਛਾ ਜੀ ਨਾ,
ਮਤਲਬ ਉਹ ਪਤੀਸਾ ਮੋੜ ਤੁਸੀਂ ਨਹੀਂ ਖਾਦਾ ਇਧਰ ਆ ਉਹ ਕੇ? ਖਾਦਾ ਉਹ ਨਾ ਜਦੋਂ ਪਹਿਲੇ ਉਦੋਂ ਸੀ। ਅੱਛਾ। ਜਦ ਕੋਈ 2 ਸਾਲ ਤਾਂ 4 ਸਾਲ ਪਾਕਿਸਤਾਨ ਬਣੇ ਨੂੰ ਹੋ ਗਏ ਨਾ, ਹੂੰ ਅੱਜ ਜਿਵੇਂ ਵੀ ਕੰਮ ਬਦਲਦਾ ਗਿਆ, ਹੂੰ 2 ਨੰਬਰੀ ਵੱਧਦੀ ਗਈ। ਹਕੂਮਤਾਂ ਬਦਲਦੀਆਂ ਗਈਆਂ, ਹੂੰ। ਨਾ ਕਾਨੂੰਨ ਬਣਾਇਆ ਗਿਆ ਨਾ ਕੋਈ ਗੱਲ। ਜਿਨ੍ਹਾਂ ਨੇ ਕਾਨੂੰਨ ਬਣਾਉਣਾ ਸੀ, ਜਿਨ੍ਹਾਂ ਨੇ ਪਾਕਿਸਤਾਨ ਬਣਾਇਆ, ਉਹ ਇਹਨਾਂ ਨੇ ਸਾਰੇ ਮਾਰ ਦਿੱਤੇ। ਹੂੰ ਅੱਛਾ ਹੁਣ ਇਹਨਾਂ ਕੋਲ ਜੀ, ਜੀ। ਪਰਦਾ ਅੱਛਾ ਸਮਝ ਆਈ? ਠੀਕ ਹੈ ਸਹੀ ਹੈ। ਉਹ ਜਿੱਥੇ ਤੱਕ ਫਿਰ ਅਸੀਂ ਜਾਂਦੇ ਸੀ ਨਾ, ਉੱਥੇ ਤੱਕ ਲੁਧਿਆਣਾ ਵਿੱਚੋਂ ਵੇਖਿਆ ਮੈਂ, ਵਾਹ ਜੀ ਵਾਹ। ਛੋਟਾ ਸੀ ਮੈਂ। ਠੀਕ ਹੈ ਠੀਕ ਠੀਕ। ਅੰਬਾਂ ਵਾਲੀ ਮੰਡੀ 'ਚ ਵੜ ਗਏ ਆ ਨਾ। ਹਾਂ ਅੱਛਾ ਅੰਬਾਂ ਦੀ ਮੰਡੀ ਵੀ ਹੈ। ਹੂੰ ਅੰਬਾਂ ਵਾਲੀ ਮੰਡੀ ਸਾਡੇ ਰਾਹ ਜਾ ਕੇ ਤੇ ਅੱਗੇ ਜਾ ਕੇ ਜਾਂਦੇ ਸ਼ਹਿਰ ਦੇ ਵਿੱਚ। ਹੂੰ ਅੰਬ ਲੈ ਕੇ ਚੂਪ ਲਿਆ, ਹੂੰ ਤੇਰੇ ਮੂੰਹ 'ਚੋਂ ਕੁਝ ਹੋਰ ਨਾ ਜਾਵੇ ਸਾਰੀ ਦਿਹਾੜੀ। ਵਾਹ ਜੀ ਵਾਹ। ਹੂੰ ਅੰਬ ਕਾਹਦਾ ਚੂਪ ਲਿਆ, ਤੂੰ ਗੱਲ ਦਾ ਮੱਝ ਚੁੰਗ ਲਈ ਅੱਛਾ ਖੰਡ ਬਾਗ। ਵਾਹ 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 ਵਾਹ। ਉਹ ਇਧਰ ਅੰਬ ਨਹੀਂ ਰਹੀ ਵੇਖਿਆ। ਹੂੰ। ਜਿੰਨੇ ਮਰਜੀ ਐਡੇ ਅੰਬ ਆਉਂਦੇ, ਐਡੇ ਆਉਂਦੇ, ਜੋੜੇ ਆਉਂਦੇ ਆ। ਹੂੰ। ਸਹੀ ਸਹੀ। ਤੁਸੀਂ ਸਕੂਲ ਗਏ? ਹੈਂ? ਸਕੂਲ ਗਏ ਤੁਸੀਂ? ਸਕੂਲ 'ਚ ਨਹੀਂ ਗਿਆ। ਅੱਛਾ ਉਂਝ ਸਕੂਲ ਹੈ ਸੀ ਹੰਬੜਾਂ 'ਚ ਜਾਂ ਨਾਲ ਲੱਗਦੇ ਪਿੰਡ 'ਚ? ਬੜਾ ਚ ਸਕੂਲ ਬੜਾ ਠੀਕ ਠਾਕ ਸੀ। ਅੱਛਾ ਮੈਂ ਗਿਆ ਵੀ ਹਾਂ, ਠੀਕ ਹੈ। ਛੋਟਾ ਤਾਂ ਗਿਆ ਵੀ ਹਾਂ, ਮੈਂ ਭੱਜਿਆ। ਹੂੰ 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 ਉਹ ਮਾਰ ਕੇ ਦਬਕਾ ਮਾਰਦੇ ਆ ਨਾ, ਹਾਂ ਹਾਂ ਉਹ ਮੈਂ ਕਹੇ ਕਿ ਕੁੱਕਣ ਨਾ ਮੈਂ ਦੌੜ ਲਾਤੀ। ਹਾਂ ਉਹ ਦੇਖੋ ਜੀ, ਮਾਂ ਪਿਓ ਮਗਰ ਹੋਵੇ ਤੇ ਫਿਰ ਗੱਲ ਨਾ ਹਾਂ। ਚਿੱਟੇ ਨੇ ਪੜ੍ਹ ਰਹਿ ਗਏ ਅਸੀਂ ਆਪਣੀ ਗੁਰਬਤ ਵਿੱਚ। ਹੂੰ ਗੁਰਬਤ ਕੀ ਆਪੇ ਹੀ ਬੱਚਿਆਂ ਨੂੰ ਕਮਾ ਕੇ ਖਾਣਾ ਪੈ ਗਿਆ। ਯਾਨੀ ਕਿ ਕੋਈ ਆਖਣ ਵੇ ਖੜਾ ਹੁੰਦਾ ਤਾਂ ਸਕੂਲ ਜਾਂਦੇ ਸਾਡੇ ਨਾ। ਪਿੰਡ ਦੇ ਗੁੱਜਰ ਵੀ ਤੇ ਰਾਈ ਵੀ ਇੱਥੇ ਬੈਠੇ ਆ। ਹੂੰ ਅਸੀਂ ਉਸ ਪਿੰਡ ਦੇ ਵਿੱਚ ਨੇ, ਸਾਨੂੰ ਸਾਰੇ ਜਾਣਦੇ। ਅੱਛਾ। ਹੂੰ ਉਹ ਕਹਿੰਦੇ ਸੀ ਆ ਫਤਿਹ ਮਾਮਨ ਦੇ ਮੁੰਡੇ ਆ 4 ਹੂੰ ਛੋਟੇ ਆ, ਹੂੰ ਹੂੰ ਇਹਨਾਂ ਨਾਲ ਦਾ ਬਹਾਦਰ ਬੱਚਾ ਅਸੀਂ ਦੇਖਣਾ ਹੀ ਨਹੀਂ। ਹੂੰ ਹੂੰ ਮਤਲਬ ਫਤਿਹ ਮੁਹੰਮਦ ਤੁਹਾਡੇ ਵਾਲਾ ਸਾਹਿਬ ਸਨ ਜਿਹੜੇ, ਉਹ ਕੋਈ ਉਹਨਾਂ ਨੂੰ ਜਾਣਦੇ ਸਨ ਇਲਾਕੇ ਦੇ ਲੋਕ? ਸਾਰੇ ਲੋਕ ਸਾਰੇ ਲੋਕ ਸੀ। ਜਾਣਦੇ ਸੀ। ਕੰਮ ਜੋ ਕਰਦੇ ਸੀ ਉਹਨਾਂ ਦਾ। ਹੂੰ ਹੂੰ ਠੀਕ ਠੀਕ ਹੈ। ਤੇ ਬਾਬਾ ਜੀ ਜਿੱਦਾਂ ਮੁੰਡੇ ਛੋਟੇ ਹੁੰਦੇ ਨੇ, ਉਹਨਾਂ ਦੇ ਯਾਰ ਦੋਸਤ ਹੁੰਦੇ ਨੇ, ਤੁਹਾਡੇ ਯਾਰ ਦੋਸਤ ਕੋਈ ਹਿੰਦੂਆਂ 'ਚ ਵੀ ਮੁੰਡੇ ਆ ਸਨ? ਹਿੰਦੂਆਂ ਦੇ ਹਿੰਦੂਆਂ ਦੇ ਮੁੰਡੇ ਨਹੀਂ ਯਾਰ ਬਣਾਏ, ਅੱਛਾ ਮੁਸਲਮਾਨਾਂ ਦੇ ਮੁੰਡੇ ਯਾਰ ਬਣਦੇ ਸੀ ਸਾਡੇ। ਅੱਛਾ ਉਹ ਨਹੀਂ ਸੀ ਬਣਦੇ। ਉਹ ਨਹੀਂ ਬਣਦੇ। ਹੂੰ ਠੀਕ ਹੈ ਠੀਕ ਹੈ। ਤੇ ਆਪਣੇ ਇਲਾਕੇ ਹੰਬੜਾਂ ਦੇ ਵਿੱਚ ਕੋਈ ਮੇਲਾ ਛੇਲਾ ਵੀ ਲੱਗਦਾ ਸੀ? ਮੇਲਾ ਨਹੀਂ ਲੱਗਦਾ, ਅੱਛਾ ਧਮਾਲ ਪੈਂਦੀ ਸੀ। ਅੱਛਾ ਇੱਕ ਬੰਦਾ ਜੀ ਘੁੰਗਰੂ ਪਾ ਕੇ ਨੱਚਦਾ ਸੀ ਤੇ ਜਨਾਬੇ ਵਾਲੇ ਬਣਿਆ ਸੀ ਦਰਬਾਰ ਅੱਛਾ ਪਿੰਡ ਦੇ ਵਿੱਚ। ਪਿੰਡ 'ਚ? ਕਿਹੜੇ ਪਿੰਡ? ਹੰਬੜਾਂ ਦੇ ਵਿੱਚ। ਅੱਛਾ ਹੰਬੜਾਂ 'ਚ ਕਿਹੜੇ ਪਿੰਡ? ਅੱਛਾ ਉਹਨੇ ਬਹਿਣਾ ਤੇ ਉੱਥੇ ਪਿੰਡ ਇਕੱਠਾ ਹੁੰਦਾ ਸੀ, ਉਦੋਂ ਜਗ੍ਹਾ ਖੁੱਲੀ ਹੁੰਦੀ ਸੀ, ਉੱਥੇ ਬਹਿ ਜਾਣਾ ਤੇ ਧਮਾਲ ਪੈਣਾ। ਅੱਛਾ ਹੱਕ ਲੰਦਰ ਹੱਕ ਲੰਦਰ ਹੱਕ ਲੰਦਰ ਹੱਕ ਲੰਦਰ ਹੂੰ ਤੇ ਘੁੰਗਰੂ ਛਣਕਣੇ ਠੀਕ ਉਹ ਹੈ। ਵੇਖਣਾ। ਜਿਹੜਾ ਸਾਡਾ ਸੀ ਨਾ ਸਲੇਮਪੁਰ, ਹਾਂ ਨਾਲ ਲੱਗਦਾ ਪਿੰਡ ਸੀ? ਨਾਲ ਹੀ ਲੱਗਦਾ ਸਾਡੇ ਪਿੰਡ। ਅੱਛਾ ਥੋੜਾ ਜੀ ਹੂੰ ਸਲੇਮਪੁਰ ਦੇ ਵਿੱਚ ਮੇਲਾ ਲੱਗਦਾ ਸੀ ਕਲੰਬਰ। 1 ਨੰਬਰ ਮੇਲਾ ਸਲੇਮਪੁਰ 'ਚ ਲੱਗਦਾ ਸੀ। ਅੱਛਾ ਵਾਵਾ ਇਕੱਠ ਹੋਣਾ ਉੱਥੇ ਪਿੰਡਾਂ ਦਾ ਦੁਆਲੇ? ਪਿੰਡਾਂ ਦਾ ਮੈਂ ਕਹਿੰਦਾ ਘੋੜੇ ਨਸਾਣੇ ਆ, ਸ਼ਰਤਾਂ ਲੱਗਣੀਆਂ, ਹੂੰ ਊਂਠ ਨਸਾਣੇ ਆ, ਹੂੰ ਨਾਬੇ ਵਾਲੀ ਹਰ ਸ਼ਹਿਰ ਹੋ ਗਈ। ਠੀਕ ਹੈ। ਆਪਣਾ ਮੇਲਾ ਲੱਗਦਾ ਸੀ। ਹਾਂ ਹਾਂ ਇਹ ਨਕਲੀਏ ਕਰ ਦਿੰਦੇ, ਨਕਲਾਂ ਹਾਂਜੀ ਹਾਂਜੀ ਮਸ਼ਹੂਰ ਸੀ। ਅੱਛਾ ਉਹਨਾਂ ਨਾਲ ਦੀ ਨਕਲ ਨਹੀਂ। ਹਾਂ ਇੱਧਰ ਜਦੋਂ ਪਾਕਿਸਤਾਨ ਚ ਆ ਗਏ, ਪਿੰਡ ਲੁੱਟੇ ਗਏ, ਉਹਨਾਂ ਨੇ ਬੰਦ ਕਰ ਦਿੱਤੇ। ਉਧਰੋਂ ਆਏ ਸੀ ਸਾਡੇ ਪਿੰਡ ਅੱਛਾ ਨਕਲੀਏ। ਹਾਂ ਹਾਂ ਇੱਕ ਤੂੰਬਾ ਵਜਾ ਕੇ ਰਾਗ ਹੁੰਦਾ ਸੀ, ਹਾਂ ਹਾਂ ਉਹ ਰਾਤ ਨੂੰ ਬੰਦ ਕਰ ਦਿੱਤਾ ਗਵਰਨਮੈਂਟ ਨੇ। ਅੱਛਾ 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 ਠੀਕ ਠੀਕ ਠੀਕ। ਦੁਨੀਆ ਉਦੋਂ ਆ ਜਾਂਦੀ ਸੀ, ਘਰ ਛੱਡ ਕੇ ਤਾਂ ਪਿੱਛੋਂ ਲੁੱਟੇ ਜਾਂਦੇ। ਹੂੰ ਤੇ ਜਿਹੜੀ ਹੰਬੜਾਂ ਦੇ ਪਿੰਡ ਸਦੀਕ ਉਹਦਾ ਨਾਂ ਸੀ, ਉਹਦਾ ਰਾਗ ਜਿਹੜਾ ਗਾਉਂਦਾ ਸੀ, ਜਿਹੜਾ ਤੂੰਬੇ ਨਾਲ ਬੋਲਦਾ ਸੀ, ਤੂੰਬੀ ਨਾਲ ਕੀ ਨਾਂ ਸੀ? ਸਦੀਕ। ਸਦੀਕ। ਉਹ ਇੱਧਰ ਆ ਗਿਆ ਸੀ? ਇੱਧਰ ਆ ਕੇ ਉਹ ਸਦੀਕ ਉਹ ਮੇਰਾ ਖਿਆਲ ਹੈ ਗੋਦੀ ਲੜੀ ਵੀ ਚੱਲ ਰਹੀ ਇਧਰ ਫੈਸਲਾਬਾਦ ਵਾਲੇ ਪਾਸੇ ਤੁਰਲਾ ਬੈਠੇ। ਬਣ ਕੇ ਖਲੋਂਦਾ ਸੀ ਉਹ। ਹਾਂ 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 ਅੱਛਾ 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 ਮਲ ਦੇ ਪੱਗਾਂ ਹੁੰਦੀਆਂ ਸੀ ਨਾ ਦੋਰੇ ਵਾਲੀ, ਹਾਂਜੀ ਹਾਂਜੀ ਉਹ ਮਾਇਆ ਲਾ ਕੇ ਤੇ ਪੱਗ ਬੰਨ ਕੇ ਤੇ ਤੁਰਲੇ ਵਾਲੀ ਪੱਗ ਬੰਨਦਾ ਹੈ। ਹਾਂ
ਤੂੰਬਾ ਇੱਕ ਚ ਵਜਾਉਂਦਾ ਸੀ, ਇੱਕ ਉਹ ਜੋੜੀ ਲੋਗੋਜਿਆਂ ਦੀ ਵਜਾਉਂਦਾ ਸੀ। ਉਹਨੇ ਫਿਰ ਰਾਗ ਗਾਣਾ। ਹਾਂ ਉੱਥੋਂ ਬੰਦਾ ਉੱਠ ਨਹੀਂ ਸੀ ਸਕਦਾ। ਸਾਰੇ ਤੈਨੂੰ ਸੁਣਾ ਜਿਹੜੇ ਤਫਾਕ ਨਕਲੀਏ ਸੀ ਨਾ, ਹਾਂ ਉਹ ਲੈਲਾ ਮਜਨੂ ਦਾ ਰੋਲ ਦਿੰਦੇ। ਉਹਨਾਂ ਦਾ ਰੂਪ ਵਟਾ ਕੇ ਤੇ ਉਹ ਕੰਮ ਕਰਦੇ ਸਨ। ਠੀਕ। ਉਹ ਵੇਖਿਆ, ਉਹਦੇ ਨਾਲ ਦਾ ਫਿਰ ਅਸੀਂ ਨਹੀਂ ਵੇਖਿਆ, ਇੱਥੇ ਆ ਕੇ ਵੀ ਨਹੀਂ ਵੇਖਿਆ। ਸਹੀ। ਦੁਕਾਨਦਾਰੀ ਦੱਸੋ, ਆਪਣੇ ਪਿੰਡ ਚ ਕੌਣ ਕਰਦੇ ਸਨ? ਦੁਕਾਨਦਾਰ ਹਿੰਦੂ। ਨਾਂ ਚੇਤੇ ਰਹੇ ਕਿਸੇ ਦੇ? ਲਾਲੂ, ਬੱਗੂ, ਹਾਂ, ਗੋਪੀ। ਵਾਹ ਜੀ ਵਾਹ। ਠੀਕ ਹੈ। ਉਹ ਮੈਂ ਛੋਟਾ ਸੀ ਨਾ, ਦੁਕਾਨਾਂ ਸੀ ਉਹਨਾਂ ਦੀਆਂ। ਸਾਡੇ ਪਿੰਡ ਦਾ ਸਾਨ ਪਾਲਿਆ ਸੀ ਗਾਈਆਂ ਦਾ। ਅੱਛਾ ਠੀਕ। ਉਹਨੂੰ ਮੰਨਦੇ ਆ। ਜਦੋਂ ਪਗਲਾਂ ਦੇ ਫਿਰ ਕੇ ਆਉਂਦਾ ਤੇ ਇੰਨਾ ਚੌੜਾ ਸੀ। ਉਹਦੇ ਉੱਤੇ ਮੈਂ ਵੀ ਲੰਮਾ ਪਿਆ ਰਹਿੰਦਾ ਸੀ। ਅਸੀਂ ਉਹਦੇ ਨਾਲ ਖੇਡਦੇ ਸੀ। ਵਾਹ। ਅੱਛਾ। ਸਾਡੇ ਵਿਹੜੇ ਚ ਆ ਕੇ ਬੰਦਾ ਬੜਾ ਵਿਹੜਾ ਸੀ ਗੁਆਂਢੀਆਂ ਦਾ, ਏਦਾਂ ਸੀ। ਉਹਨੇ ਆ ਕੇ ਉੱਥੇ ਬਹਿਣਾ, ਅਸੀਂ ਉੱਤੇ ਚੜ ਜਾਣਾ, ਉਹਨੇ ਨਹੀਂ ਹਿੱਲਣਾ। ਲਾਲੂ, ਗੋਪੀ ਇਹ ਜਿਹੜੇ ਦੁਕਾਨਦਾਰ ਸਨ ਵਧੀਆ ਬੰਦੇ ਸਨ? ਝੁੰਗਾ ਵੀ ਦਿੰਦੇ ਹਾਂ ਤੁਹਾਨੂੰ? ਝੁੰਗਾ? ਹਾਂ। ਉਹ ਮੈਂ ਕਹਿੰਦਾ ਕੋਈ ਇੰਨੇ ਕੁ ਦਾਣੇ ਲੈ ਜਾ, ਇੰਨਾ ਕੁ ਸੌਦਾ ਮਿਲ ਜਾਣਾ। ਝੋਲੀ ਭਰ ਕੇ ਸੌਦਾ ਦੀ ਖਾਂਦਾ। ਫਿਰ ਮੇਲੇ ਤੇ ਗਏ, 2 ਆਨੇ ਘਰੋਂ ਮਿਲਦੇ ਸੀ ਸਾਨੂੰ। ਅੱਛਾ। ਸਾਰੀ ਦਿਹਾੜੀ ਖਾਈ ਆ, 2 ਆਨੇ ਨਹੀਂ ਮੁੱਕਣੇ। ਲੱਡੂ ਖਾ, ਉਧਰ ਨਾਲ ਦੀ ਮਠਿਆਈ ਮੈਂ ਨਹੀਂ ਖਾਧੀ ਇੱਧਰ। ਅੱਛਾ। ਨਾ ਖਾ ਸਕਦੀ ਨਾ, ਇੱਥੇ ਬੜੇ ਵਧੀਆ ਹਲਵਾਈ ਨੇ ਬਾਬਾ ਜੀ, ਜਿੱਡੇ ਵੀ ਮਰਜ਼ੀ ਹਲਵਾਈ ਹੋਣ। ਉਹਦਾ ਜੋੜ ਕੋਈ ਨਹੀਂ। ਇੱਕ ਬੰਦਾ ਸੀ ਮੇਰਾ ਯਾਰ ਗੁਜਰ, ਉਹ ਫੂਕ ਫਾਕ ਮਾਰਦਾ ਸੀ। ਉਹ ਕਦੇ ਸਿੱਖਾਂ ਦੇ ਚਲਾ ਗਿਆ, ਉਹਨਾਂ ਨੇ ਬੁਲਾ ਲਿਆ, ਉਹ ਮੈਨੂੰ ਨਾਲ ਲੈ ਗਿਆ। ਨਾਲ ਹੀ ਸਿੱਖਾਂ ਦਾ ਪਿੰਡ ਸੀ, ਸਾਡੇ ਪਿੰਡਾਂ ਦੇ ਥੋੜਾ ਜਿਹਾ ਦੂਰ। ਤੇ ਬੜੀ ਲੈਕ ਚਲਾ ਗਈ ਸਾਡੇ ਪਿੰਡ ਦਾ। ਸਾਡੇ ਪਿੰਡ ਦਾ ਉਹਨਾਂ ਦੇ ਪਿੰਡ 'ਚ ਬੱਚਾ ਵੀ ਚਲਾ ਜਾਵੇ ਤੇ ਸਿੱਖ ਆਪ ਮੋਢੇ ਤੇ ਬਹਾ ਕੇ ਛੱਡ ਕੇ ਜਾਂਦੇ ਸੀ ਸਾਡੇ ਪਿੰਡ 'ਚ। ਵਾਹ। ਠੀਕ। ਉਸ ਪਿੰਡ ਨੂੰ ਚੱਕ ਸੀ, ਉਹਦਾ ਨਾਂ ਚੱਕ। ਅੱਛਾ। ਚੱਕ। ਉਹ ਪਿੰਡ ਹੰਬੜਾਂ ਦੀ ਕਿਹੜੀ ਬਾਈ ਸੀ? ਪਹਾੜ ਬੰਨੇ ਸੀ, ਚੜਦੇ ਸੀ? ਉਹ ਐਸ ਵਾਸਤੇ ਲਾ ਲਾ। ਅੱਛਾ, ਚੜਦੇ ਪਾਸੇ। ਹਾਂ, ਚੜਦੇ ਪਹਾੜ ਦੀ ਗੁੱਠ ਲਾ ਲਓ ਜਾਂ ਚੜਦੇ ਪਾਸੇ ਲਾ ਲਓ। ਅੱਛਾ, ਜੋ ਮਰਜ਼ੀ ਲਾ ਲਓ। ਅੱਛਾ, ਪਹਿਲੇ ਤੁਸੀਂ ਨਾ ਇੱਕ ਵਾਰ ਨਾਂ ਲੈ ਲਓ ਹੰਬੜਾਂ ਪਿੰਡ ਦੇ ਜਿਹੜੇ ਦੁਆਲੇ ਦੇ ਪਿੰਡ ਨੇ, ਜਿੰਨੇ ਤੁਹਾਨੂੰ ਨਾਂ ਚੇਤੇ ਆ। ਦੇਖੋ ਜੀ ਮੇਰੀ ਗੱਲ, ਇੱਕ ਪਾਸਿਓਂ ਲੱਗ ਜਾ ਨਾਲ। ਹਾਂ ਬਿਲਕੁਲ, ਲਈ ਜਾਓ ਨਾ। ਸਲੇਮਪੁਰ ਤੋਂ ਲੱਗ ਜਾ। ਅੱਛਾ, ਸਲੇਮਪੁਰ ਇੱਕ, ਗੌਂਸਪੁਰ ਇੱਕ। ਦਰਿਆਓਂ ਪਾਰ ਆ ਜਾ, ਉੱਥੇ ਸਾਡਾ ਮਾਮਾ ਰਹਿੰਦਾ ਸੀ। ਅੱਛਾ। ਦਰਿਆ ਤੋਂ ਪਾਰ ਲੰਘ ਜਾ ਤੇ ਨਾਲ ਹੀ ਉਸ ਪਿੰਡ ਦੇ ਨਾਲ ਹੀ ਫਿਰ ਉਹ ਆ ਗਿਆ ਨੂਰਪੁਰ। ਅੱਛਾ, ਜਿੱਥੇ ਮਾਮਾ ਰਹਿੰਦਾ ਸੀ ਉਹ ਨੂਰਪੁਰ ਸੀ ਪਿੰਡ ਦਾ ਨਾਮ? ਨੂਰਪੁਰ। ਅੱਛਾ ਠੀਕ ਹੈ। ਫਿਰ ਨਾਲ ਹੀ ਆ ਗਿਆ ਖੈਰੇ। ਏਦਾਂ ਕਿ 2-3 ਪਿੰਡ ਨਾਲ ਹੀ ਆ, ਨਾਲ ਹੀ ਤਾਂ ਫਿਰ ਮੂਹਰੇ ਸਾਡੇ ਮਾਮਿਆਂ ਦਾ ਪਿੰਡ, ਇਹਨਾਂ ਦਾ ਆ ਜਾਂਦਾ ਦਰਿਆ ਦੇ ਨਾਲ ਹੀ। ਅੱਛਾ। ਵਲੀਪੁਰ। ਇਹ ਇਹਨਾਂ ਦੇ ਪਿੰਡ ਦੇ ਨਾਲ ਦੀ ਉਹ ਦਰਿਆ ਚੱਲਦਾ ਸੀ, ਸਤਲੁਜ ਚੋਂ ਨਿਕਲ। ਅੱਛਾ। ਸਤਲੁਜ ਜਿਹੜਾ ਦਰਿਆ ਫਲੌਰ ਦੇ ਥੱਲੇ, ਉਹਦਾ ਪੁਲ ਪਤਾ ਨਹੀਂ ਕਿੱਡਾ ਕੁ ਲੰਮਾ। ਅੱਛਾ। ਇੱਧਰ ਮੈਂ ਪੁਲ ਨਹੀਂ ਦੇਖਿਆ, ਦੇਖਣ ਦੀ ਲਾਇਕ ਆ ਫਲੌਰ ਦਾ। ਉਹ ਪੁਲ ਜਿਹੜਾ ਅੰਗਰੇਜ਼ਾਂ ਦੇ ਦੌਰ ਦਾ ਬਣਿਆ ਸੀ? ਅੰਗਰੇਜ਼ਾਂ ਨੇ ਬਣਾਇਆ ਹੋਣਾ। ਅੱਛਾ, ਤੇ ਜਿਹੜਾ ਆਪਣਾ ਨਾਨਕਾ ਪਿੰਡ ਸੀ ਵਲੀਪੁਰ, ਉਹ ਹੰਬੜਾਂ ਤੇ ਵਲੀਪੁਰ ਦੇ ਸੈਂਟਰ 'ਚ ਦਰਿਆ ਸੀ? ਮਤਲਬ ਦਰਿਆਓਂ ਪਾਰ ਸੀ ਜਾਂ ਦਰਿਆ ਦੇ ਕੰਢੇ ਤੇ ਤੁਹਾਡੇ ਪਾਸੇ? ਦਰਿਆ ਤੋਂ ਉਹਨਾਂ ਸੀ ਸਾਡੇ ਪਿੰਡ ਵਾਲੇ। ਮਤਲਬ ਦਰਿਆ ਪਾਰ ਨਹੀਂ ਸੀ ਕਰਨਾ ਪੈਂਦਾ? ਪਿੰਡਾਂ ਤੋਂ ਪਰੇ ਸੀ, ਦਰਿਆ ਲੰਘ ਕੇ ਜਾਂਦੇ ਸੀ। ਅੱਛਾ। ਮਾਮਿਆਂ ਦੇ ਘਰ ਦੇ ਕੋਲ ਦੀ ਨਾ। ਸਹੀ ਹੈ। ਦਰਿਆ ਲੰਘ ਕੇ ਪਰੇ ਚਲੇ ਜਾਣਾ। ਠੀਕ ਹੈ। ਕਿੰਨੇ ਮਾਮੇ ਸਨ ਤੁਹਾਡੇ? ਸਾਡੇ ਮਾਮੇ ਹੀ ਸੀ ਆ ਸਾਰੇ, ਜਿੰਨੇ ਵੀ ਸੀਗੇ 4 ਮਾਮੇ ਸੀ ਉੱਤੇ। ਅੱਛਾ। ਜ਼ਮੀਨ ਇਹਨਾਂ ਦੀ ਆਪਣੀ ਸੀ। ਅੱਛਾ। ਜ਼ਮੀਨ ਸਾਡਾ ਪੂਰਾ ਖੂਹ ਸੀ। ਠੀਕ ਹੈ। ਜ਼ਮੀਨ ਇਹਨਾਂ ਦੀ ਵੀ ਸੀ। ਅੱਛਾ। ਮਾਮਿਆਂ ਵੱਲ ਜਾਣਾ ਤੁਸੀਂ? ਹਾਂ, ਜਾਂਦੇ। ਅੱਛਾ, ਉਹ ਉਸ ਪਿੰਡ ਦੀ ਕੋਈ ਗੱਲ ਸੁਣਾਓ ਸਾਨੂੰ। ਕਿੱਡਾ ਕੁ ਪਿੰਡ ਸੀ ਉਹ? ਵਾਹਵਾ ਵੱਡਾ ਸੀ ਜਾਂ ਪੂਰਾ ਜਿਹਾ? ਸਾਡੇ ਪਿੰਡ ਜਿਹੜਾ ਨਹੀਂ ਸੀ, ਛੋਟਾ ਸੀ। ਅੱਛਾ। ਜਗਰਾਮੀ ਮੈਂ ਗਿਆ ਸੀ, ਮਾਮਿਆਂ ਦੇ ਪਿੰਡ ਮੈਂ ਖੰਡ ਲੈ ਗਿਆ
ਹੂੰ ਮੈਨੂੰ ਘੱਲਤਾ ਡਰਦਿਆਂ ਨੇ ਉਹਨਾਂ ਦੇ ਨਾਲ ਤੇ 2 ਬੰਦੇ ਸੀ ਉਹ ਬਲੀਪੁਰ ਦੇ ਇਹਨਾਂ ਦੇ ਮਾਮਿਆਂ ਦੇ ਪਿੰਡ ਦੇ ਅੱਛਾ ਉਹਨਾਂ ਦੀ ਕੁੜੀ ਦਾ ਵਿਆਹ ਸੀ ਠੀਕ ਜਗਰਾਮੀ ਹੂੰ ਘੱਲਤਾ ਹੂੰ ਉਹ ਜਗਰਾਮੀ ਪਹੁੰਚ ਗਿਆ ਉੱਥੇ ਲਿਆਉਣੀ ਸੀ ਖੰਡ ਹੂੰ ਤੇ ਬੰਦੇ ਵੱਢਦੇ ਸੀ ਉੱਥੇ ਇੱਕ ਉਧਰੋਂ ਦੀ ਬੰਦੇ ਵੱਢਣ ਡਿਆ ਉਦੋਂ ਇਹ ਰੋਲੇ ਪੈ ਗਏ ਹਾਂ ਆ ਰੌਲੇ ਪੈ ਗਏ। ਹਿੰਦੁਸਤਾਨ ਪਾਕਿਸਤਾਨ ਲਗਾ ਮੈਂ ਉੱਥੇ ਜਾ ਵੜਿਆ ਉਹਨਾਂ ਦੇ ਨਾਲ ਹੂੰ ਉਦੋਂ ਖੰਡ ਪਾ ਲਈ ਹੂੰ ਜਿਹੜਾ ਪਿੰਡ ਹੈ ਨਾ ਚੱਕ ਜਿਹੜਾ ਤੈਨੂੰ ਮੈਂ ਦੱਸਿਆ ਇਹ ਸਾਡੇ ਪਿੰਡ ਦੇ ਨਾਲ ਸੀ ਯਾਨੀ ਕਿ ਫਰਕ ਸੀ ਹੂੰ ਇਹ ਸਿੱਖਾਂ ਦਾ ਪਿੰਡ ਸੀ ਇਹ ਹਾਂ ਅੱਛਾ ਮੈਨੂੰ ਲੱਗੀ ਪਿਆਸ ਹੂੰ ਉਤੋਂ ਅੱਧੀ ਰਾਤ ਸੀ ਹੂੰ ਮੈਨੂੰ ਉਹ ਕਹਿੰਦੇ ਯਾਰ ਇਹ ਪਿੰਡ ਦੇ ਉੱਪਰ ਦੀ ਜਾਣੇ ਆ ਹੂੰ ਤੈਨੂੰ ਪਿਆਸ ਲੱਗੀ ਤੂੰ ਪਿੰਡ ਦੇ ਵਿੱਚ ਦੀ ਆ ਜਾ ਇਹ ਰਾਹ ਜਿਹੜਾ ਅਸਲ ਰਾਹ ਸੀ ਨਾ ਉਹ ਛੱਡ ਕੇ ਪੈਲੀਆਂ ਵਿੱਚ ਦੀ ਉਹ ਪਿੰਡ ਦੇ ਉੱਪਰ ਦੀ ਨਾ ਹਾਂ ਖੋਤਿਆਂ ਦੇ ਖੰਡ ਲੱਦੀ ਸੀ ਨਾ ਉਹ ਲੈ ਕੇ ਪਿੰਡ ਨੂੰ ਆ ਗਿਆ ਹੂੰ ਮੈਂ ਉੱਥੇ ਪਾਣੀ ਪੀਣ ਲੱਗਾ ਟੂਟੀਆਂ ਲੱਗੀਆਂ ਸੀ ਅੱਛਾ ਰਾਹ ਦੇ ਉੱਤੇ ਸਹੀ ਤੇ ਖੂਹੀ ਲੱਗੀ ਸੀ ਜਦ ਇਹ ਕਹਿੰਦੇ ਉਹ ਖੂਹੀ ਬੜੀ ਚੌੜਾ ਸੀ ਐ ਜਗ੍ਹਾ ਸਿੱਖਾਂ ਨੇ ਮੰਜੀਆਂ ਡਾਈਆਂ ਕੁਹਾੜੀਆਂ ਰੱਖੀਆਂ ਜਵੀਆਂ ਤਲਵਾਰਾਂ ਰੱਖੀਆਂ ਹੂੰ ਆ ਕੇਰਾ ਪਈ ਹੋਵੇ ਹੂੰ ਉਹ ਮੈਂ ਵੀ ਚਲਾ ਗਿਆ ਹੂੰ ਮੈਂ ਕਿਹਾ ਚੱਲ ਜਿੱਥੇ ਕੇਰਾ ਉੱਥੇ ਮੇਰਾ ਅੱਛਾ ਜਾਂ ਪਾਉ ਵਾਰਾਂ ਜਾਂ 3 ਹਾਂ ਜਦ ਮੈਂ ਸਾਹਮਣੇ ਹੋਇਆ ਉਹ ਕੇਰਾ ਕੌਣ ਹੈ ਵੀਰੇ ਹਾਂ ਮੈਂ ਕਿਹਾ ਸਰਦਾਰ ਜੀ ਹਾਂ ਮੈਂ ਕੌਣ ਆ ਕਿਹੜਾ ਪਿੰਡ ਹੈ ਤੇਰਾ ਕਿੱਥੋਂ ਆ ਹਾਂ ਮੈਂ ਕਿਹਾ ਜਗਰਾਵਾਂ ਤੋਂ ਆ ਹੂੰ ਤੇ ਹਮਣਾ ਮੇਰਾ ਪਿੰਡ ਹੈ ਹੂੰ ਆਹ ਕਹਿੰਦਾ ਕੇਰਾ ਸਵਾਦ ਆ ਗਿਆ ਮੁੰਡਾ ਸਾਡਾ ਆ ਗਿਆ ਅੱਛਾ ਹੂੰ ਉਹਨਾਂ ਚੱਕ ਮੈਂ ਕਿਹਾ ਮੈਨੂੰ ਪਿਆਸ ਲੱਗੀ ਓਏ ਫਲਾਨਿਆਂ ਸਿਓ ਹੂੰ ਖੂਹੀ ਗੇਟ ਮਾਂ ਜੋ ਉਹਨੇ ਖੂਹੀ ਨੂੰ ਲਾ ਕੇ ਹੁਣ ਤਾਂ ਤਰਤਾਲੇ ਪਾਣੀ ਦੇ ਕੱਢ ਛੱਡੇ ਅੱਛਾ ਜਿਵੇਂ ਊਂਠ ਲੱਗਾ ਹੁੰਦਾ ਅੱਛਾ ਟਿੰਨਾ ਵਾਲਾ ਸੀ ਜੀ ਜੀ ਮੈਂ ਪਾਣੀ ਪੂਣੀ ਰੱਜ ਕੇ ਪੀਤਾ ਕਹਿੰਦੇ ਹੁਣ ਇੱਥੇ ਆ ਜਾ ਸਾਡੇ ਕੋਲ ਅੱਛਾ ਮੈਂ ਡਰਨ ਵਾਲੀ ਨਸਲ ਨਹੀਂ ਸੀ ਆਇਆ ਹਾਂ ਕੁਰਬਾਨਾ ਪਈਆਂ ਵੱਢ ਲਈ ਇੱਕ ਦੂਜੇ ਨੂੰ ਵੱਢ ਲਈ ਹੂੰ ਲੱਟੂ ਟੱਕਰ ਜਾਂਦੇ ਨਾ ਉਹ ਜੀ, ਜੀ। ਵਿੱਚੋਂ ਪਿੰਡ ਦੇ ਵਿੱਚੋਂ ਮੁਸਲਮਾਨ ਤੇ ਉੱਪਰਲੇ ਪਿੰਡਾਂ ਚੋਂ ਨਾ ਭੱਜ ਕੇ ਸਾਡੇ ਹੰਬੜਾਂ ਦੇ ਵਿੱਚ ਆਏ ਵੱਜ ਕੇ ਬਾਹਾਂ ਵੱਡੀਆਂ ਹੋਈਆਂ ਕੁੜੀਆਂ ਬੜੀਆਂ ਜਵਾਨਾਂ ਜੀ ਜੀ ਉਹ ਸਾਡੇ ਪਿੰਡ ਆਈ ਗਏ ਹੂੰ ਉਹ ਕਾਫਲੇ ਦੇ ਨਾਲ ਵੀ ਸਾਡੇ ਨਾਲ ਹੀ ਨਿਕਲੇ ਅਸੀਂ ਰਾਤ ਨੂੰ ਨਿਕਲੇ ਸੀ ਹੂੰ ਜਦੋਂ ਨਾ ਉੱਥੋਂ ਫਿਰ ਜਾਨ ਛੁੱਟ ਗਈ ਚੱਕ ਤੂੰ ਉਹ ਚੱਕ ਦੇ ਜਿੱਥੇ ਪਾਣੀ ਮੈਂ ਪੀਤਾ। ਜਦ ਨਿਕਲੇ ਨਾ ਪਾਣੀ ਪੀ ਕੇ ਹਾਂ ਕਹਿੰਦੇ ਤੂੰ ਪੁੱਤਰ ਇੱਥੇ ਰਹਿ ਸੁਬਾਹ ਜਾ ਅੱਛਾ ਬਹੁਤ ਹਨੇਰੀ ਰਾਤ ਹਾਂ ਇਹ ਪੈਂਦਾ ਫੇਰ ਵੀ ਬਾਬਾ ਹੀ ਹੈ ਅੱਛਾ ਉਹਨਾਂ ਕ ਪੈਂਦਾ ਮੈਂ ਤਾਂ ਰੋਜ਼ ਭੱਜ ਕੇ ਕੱਢ ਦਿੰਦਾ ਸੀ। ਸਮਝਦੇ ਕੁਝ ਨਹੀਂ ਸੋ ਠੀਕ ਹੁਣ ਮੈਂ ਤਾਂ ਡਰਾਂ ਉਹ ਜਦ ਮੈਂ ਲਿਆ ਨਾ ਹਮਣਾ ਦਾ ਨਾ ਕਹਿੰਦੇ ਕਹਿਣਾ ਨਹੀਂ ਰੋਟੀ ਵੀ ਇੱਥੇ ਆ ਜਾਂਦੀ ਹੈ ਮੈਂ ਕਹਿੰਦਾ ਮੈਂ ਰੋਟੀ ਖਾਣੀ ਪਾਣੀ ਪੀਣਾ ਤੁਹਾਡੀ ਮਿਹਰਬਾਨੀ ਸਰਦਾਰ ਜੀ ਮੈਂ ਜਾਣਾ ਘਰ ਹੂੰ ਉਹਨੇ ਕਹਿੰਦਾ ਮੁੰਡਾ ਬੜਾ ਦਲੇਰ ਹੈ ਯਾਰ ਹੂੰ ਐਡਾ ਕੁ ਮੁੰਡਾ ਉਹਨੇ ਗਾ ਫਲਾਣਾ ਰਿਹਾ ਮੁੰਡੇ ਨੂੰ ਫੜ ਪਿੰਡੋਂ ਬਾਹਰ ਛੱਡ ਕੇ ਆ ਹੂੰ ਆਪਣੇ ਪਿੰਡ ਦੇ ਤੇ ਇਹਨਾਂ ਦੇ ਪਿੰਡ ਦੇ ਵਿਚਕਾਰ ਛੱਡ ਕੇ ਆਈ ਠੀਕ ਹੈ ਉਹ ਛੱਡ ਕੇ ਮੈਨੂੰ ਮਿਲ ਗਿਆ ਮੈਂ ਦੌੜ ਲਾ ਤੇ ਜਦ ਮੈਂ ਆਪਣੇ ਪਿੰਡ ਕੋਲ ਗਿਆ ਤੇ ਉਹ ਜੋ ਖੋਤੇ ਲੈ ਕੇ ਨਿਕਲੇ ਹੀ ਸੀ ਭਾਈ ਉਹ ਮੇਰੀ ਬੱਚਤ ਪਤਾ ਕੀ ਹੋਈ ਹਾਂ ਇਹਦੇ ਵਿੱਚ ਰਾਜ ਹੁੰਦੇ ਆ ਹਾਂ ਉਹ ਚੱਕ ਪਿੰਡ ਨੂੰ 3 ਪਿੰਡ ਪੈ ਗਏ 2 ਲੜਾਈ ਹੋ ਗਈ ਅੱਛਾ ਉਹ 2 ਪਿੰਡ ਇੱਧਰ ਸੀ ਤੇ ਚੱਕ ਸਾਡੇ ਸਾਹਮਣਾ ਹਾਂ 2 ਪਿੰਡ ਪੈ ਗਏ ਲੜਾਈ ਹੋ ਗਈ ਸਹੀ ਉਹ ਸਾਡੇ ਪਿੰਡ ਦੇ ਜਿਹੜੇ ਬੰਦੇ ਹੁੰਦੇ ਸੀ ਨਾ ਉਹ ਹੁੰਦੇ ਸੀ ਸਮਝਦਾਰ ਉਹਨੇ ਕਿਹਾ 2 ਪਿੰਡ ਇੱਕ ਪਿੰਡ ਨੂੰ ਭਾਵੇਂ ਸਿੱਖਾਂ ਦਾ ਹੀ ਹੈ ਹਾਂ ਇਧਰੋਂ ਇਹਨਾਂ ਨੇ ਛਵੀਆਂ ਕੁਹਾੜੀਆਂ ਕੱਢ ਲਈ ਉਹ ਜਿਹੜੇ ਆਏ ਸੀ ਨਾ ਉਹਨਾਂ ਨੂੰ ਮਾਰਨ ਉਹ ਡੱਕ ਲਓ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੰਬਣਾ ਆ ਗਈ ਹਾਂ ਉਹ ਪਿੱਛੇ ਉਹ ਚੱਕ ਨੂੰ ਪਤਾ ਲੱਗਿਆ ਤੇ ਸਾਡੇ ਮਗਰ ਹੰਬਣਾ ਆ ਗਈ ਸਾਰੀ ਸਾਡੀ ਸਪੋਰਟ ਕਰਨ ਵਾਸਤੇ ਹੋਰ ਕਰਨ ਬਾਅਦ ਹਾਂ ਉਸ ਪਿੰਡ ਨੂੰ ਸਾਰਿਆਂ ਨੂੰ ਪਤਾ ਵਾਹ ਜੀ ਠੀਕ ਯਾਨੀ ਕਿ ਉਸ ਪਿੰਡ ਦੇ ਵਿੱਚ ਸਾਡਾ ਬੱਚਾ ਵੀ ਚਲਾ ਜਾਵੇ ਨਾ ਜਿੰਨਾ ਮਰਜ਼ੀ ਵੱਡ ਵੱਡੇ ਜਾਓਗੇ ਹੂੰ ਹੂੰ ਜਿਹੜੇ ਸਿੱਖ ਸੀ ਨਾ ਜਿਹੜੇ ਜਾਣਦੇ ਦੇ ਉਹ ਇੰਜ ਛੱਡ ਫੜ ਕੇ ਤਾਂ
ਸਾਡੇ ਪਿੰਡ ਦੇ ਵਿੱਚ ਛੱਡ ਕੇ ਜਾਂਦੇ ਸੀ, ਆਹ ਬੱਚਾ ਵਾ ਤੁਹਾਡਾ। ਪਿਆਰ ਸੀ, ਸਲੂਕ ਸੀ। ਤੇ ਅੱਛਾ। ਜਿਹੜੇ ਉੱਪਰਲੇ ਪਿੰਡ ਸੀ ਨਾ, ਤਲਵਣ, ਹਾਂ। ਤਲਵਣ ਵੀ ਨਾਲ ਪਿੰਡ ਸੀ ਨਾ, ਅੱਛਾ, ਇਹ ਅੱਛਾ। 7 ਉੱਤੇ ਸੀ। ਅੱਛਾ, ਠੀਕ ਹੈ। ਉਸ ਇਲਾਕੇ ਦੇ ਵਿੱਚ ਬਹੁਤ ਵੱਡਾ ਢੰਗ ਆ। ਅੱਛਾ, ਤੁਸੀਂ ਬਾਬਾ ਜੀ ਪਿੱਛੇ ਗੱਲ ਕੀਤੀ ਕਿ ਅਸੀਂ ਰਾਤ ਨੂੰ ਪਿੰਡ ਛੱਡਿਆ, ਰਾਤ ਦਾ ਰਾਤ ਟਾਈਮ ਨੂੰ ਜਦੋਂ ਤੁਸੀਂ ਰਾਤ ਨੂੰ ਘਰੋਂ ਨਿਕਲੇ ਹੋ, ਕੀ ਕੁਝ ਚੁੱਕਿਆ ਤੁਸੀਂ, ਸਮਾਨ ਖਾਣ ਚੁੱਕਿਆ ਪੀਣ ਜੀ, ਨੂੰ? ਇਹ ਚੁੱਕਿਆ ਮੇਰੀ। ਹਾਂ, ਇੱਥੋਂ ਸਾਰੀ ਗੱਲ ਸੁਣਾ ਦਿਓ ਵਾਘਾ ਬਾਰਡਰ ਤੱਕ। ਰਾਜ ਕੀ ਕੁਝ ਵੇਖਿਆ ਤੱਕਿਆ ਸਾਰਾ? ਅਸੀਂ ਜਨਾਬੇ ਵਾਲੀ ਛੋਲੇ ਭੁੰਨੇ ਸੀ ਲੋਕਾਂ ਨੇ ਬੜੇ, ਛੋਲੇ। ਰੋਟੀ ਤਾਂ ਉਦੋਂ ਟਾਈਮ ਲੱਗਣਾ ਸੀ ਜਦ ਅਸੀਂ ਕੰਪ ਦੇ ਵਿੱਚ ਜਾਣਾ। ਲੁਧਿਆਣੇ ਦੇ ਥੱਲੇ ਵੀ ਦਰਿਆ ਸਾਡੇ ਪਿੰਡ ਦੇ ਕੋਲ ਦੀ ਜਾਂਦਾ ਸੀ। ਜਿਹੜਾ ਫਲੌਰ ਵਾਲਾ ਨਿਕਲਦਾ ਸੀ ਉਹ ਸਾਡੇ ਮਾਮਿਆਂ ਦੇ ਪਿੰਡ ਦੇ ਥੱਲੇ ਵੀ ਜਾਂਦਾ ਸੀ। ਅਸੀਂ ਬੋੜਾ ਲੰਘ ਕੇ ਨਾ ਤੇ ਲੌਡੂ ਵਾਲਾ ਆਏ ਸੀ। ਅੱਛਾ। ਫਲੌਰ ਤੋਂ ਅੱਗੇ ਕਰਕੇ ਨਾ ਲੁਧਿਆਣੇ ਦੇ ਫਲੌਰ ਦੇ ਵਿਚਕਾਰ ਲੌਡੂ ਵਾਲਾ ਪਿੰਡ ਹੈ, ਸਹੀ। ਸੜਕ ਦੇ ਉੱਤੇ ਜੀ। ਉੱਥੇ ਕੰਪ ਦੇ ਵਿੱਚ ਰਹੇ ਆ। ਉੱਥੇ ਉਹ ਦਾਣੇ ਚੱਬ ਲੈਣੇ, ਜਿਹੜੀਆਂ ਬੱਕਰੀਆਂ ਸੀ ਨਾਲ ਲੈ ਗਏ। ਭੁੱਖ ਲੱਗਣੀ, ਬੱਕਰੀ ਕਰ ਲੈਣੀ ਛੋਟੀ ਜਿਹੀ, ਪੱਠ ਫੜ ਕੇ ਕਰ ਲਈ। ਉਹ ਦੋ ਇੱਕ ਸੀਗੀ ਹੋਰ ਵੀ ਨਾਲ ਗਏ ਨਾ ਆਪਣੇ ਰਿਸ਼ਤੇਦਾਰ। ਆ ਫਾਤਮਾ, ਹਾਂਜੀ, ਆ ਫਾਤਮਾ ਦੀ ਧੀ ਹੈ ਜਿਹੜੀ ਅੱਜ ਇਹ ਸਾਡੇ ਨਾਲ ਆਈ ਆ। ਉਹ ਵੀ ਸਾਡਾ ਕੁਝ ਲੱਗਦਾ ਸੀ। ਅਸੀਂ ਬੱਚੇ ਕਿਤੇ ਆ ਸਾਡੇ ਨਾਲ ਹੀ ਆਈ, ਜਵਾਨ ਸੀ ਉਹ। ਫਿਰ ਅਸੀਂ ਲੌਡੂਵਾਲ ਭਲਵਾਨ ਜੀ ਆਏ ਆ ਅਸੀਂ। ਅੱਛਾ। ਰਾਤ ਨੂੰ ਉੱਠ ਕੇ ਆਪਣਾ ਬੁੱਢਾ ਦਰਿਆ ਲੰਘ ਕੇ ਨਾ। ਅੱਛਾ, ਬੁੱਢਾ ਦਰਿਆ ਲੰਘ ਕੇ ਹਮੜਾ ਤੋਂ ਇਧਰ ਹੀ ਜਿਹੜਾ ਨੂਰਪੁਰ ਹੈ ਨਾ, ਹਾਂ, ਉੱਥੇ ਵੀ ਮੇਰਾ ਮਾਮਾ ਰਹਿੰਦਾ ਸੀ ਨਾ। ਉਹ ਵੀ ਸਾਡੇ ਨਾਲ ਹੀ ਪਿੰਡ ਦੀ ਦੋਵਾਂ ਦੇ ਵਿਚਕਾਰ। ਠੀਕ ਹੈ। ਉਸ ਪਿੰਡ ਦੇ ਉਹ ਵੀ ਉੱਠੇ ਤੇ ਉਹ ਵੀ ਗਾਂ ਹੋਏ ਤੇ ਅਸੀਂ ਵੀ ਚਲੇ ਗਏ ਤੇ ਲੌਡੂਵਾਲ ਸਾਡਾ ਕੰਪ ਲਾਤਾ ਸੀ। ਅੱਛਾ। ਲੌਡੂਵਾਲ ਦੇ ਵਿੱਚ ਮਹੀਨਾ ਰਿਹਾ। ਉੱਥੇ ਵੀ ਅਸੀਂ ਮਜ਼ਦੂਰੀ ਕੀਤੀ। ਮੈਂ ਡਰਦਾ ਨਹੀਂ, ਉਹ ਬਾਹਰ ਨਿਕਲਦੇ ਨਹੀਂ ਸੀ। ਮੈਂ ਗੰਨੇ ਭੰਨ ਲੈ, ਕੋਈ ਗੋਲੀ ਮਾਰ ਦੂ ਦੇ ਕੇ ਗੰਨੇ ਭੰਨ ਕੇ ਮੋਢੇ ਤੇ ਰੱਖਣੇ, ਲਿਆ ਕੇ ਸੜਕ ਤੇ ਬਹਿ ਜਾਣਾ। ਉਹ 4 ਆਨੇ 5 ਆਨੇ ਗੰਨਾ ਚੁੱਕੇ ਜਾਓ, 10-20 ਰੁਪਏ ਮੈਂ ਬਣਾ ਲੈਣੇ। ਬਹੁਤ ਵਧੀਆ। ਇਹ ਜਿਹੜੀ ਗੱਡੀ ਉਧਰੋਂ ਆਉਣੀ ਨਾ ਮੁਸਲਮਾਨਾਂ, ਉਹ ਸਾਡੇ ਕੋਲ ਦੀ ਲੰਘਦੀ ਸੀ। ਅੱਛਾ। ਉਹ ਜਿਹੜੇ ਉਹਨਾਂ ਕੋਲੇ ਪੈਸੇ ਹੁੰਦੇ ਸੀ ਨਾ, ਉਹ ਕੈਂਪ ਵੇਖ ਕੇ ਸਾਰੇ ਐ ਸੁੱਟਣ ਡੈ ਪੈਂਦੇ ਸੀ। ਉਹ ਭੱਜ ਕੇ ਕੈਂਪ ਹੀ ਪੈ ਜਾਣਾ, ਉਹਦੇ ਵੀ ਦਾ ਲੱਗ ਜਾਣਾ। ਯਾਨੀ ਰੱਬ ਨੇ ਐਸਾ ਚੱਕਰ ਬਣਾਇਆ ਰੋਟੀ ਦਾ ਤੇ ਸਾਨੂੰ ਤਕਲੀਫ ਕੋਈ ਨਹੀਂ ਹੋਈ ਰਾਹ ਦੇ ਵਿੱਚ। ਲੋਡੂਵਾਲ ਜਿਹੜਾ ਕੈਂਪ ਲੱਗਾ ਸੀ ਤੁਹਾਡਾ, ਮਹੀਨਾ ਤੁਸੀਂ ਉੱਥੇ ਠਹਿਰੇ, ਉਹ ਸਾਰੀ ਦੁਨੀਆ ਹੰਬੜਾਂ ਦੀ ਹੀ ਕਿ ਨਾ ਹੋਰ ਨਾ ਪਿੰਡਾਂ ਦਾ ਵੀ? ਹੋਰ ਵੀ ਪਿੰਡਾਂ ਦੀ ਸੀ। ਅੱਛਾ।